ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜ ਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹਾਂ। ਅੱਜ ਦੇ ਸਾਡੇ ਖਬਰ ਤੇ ਨਜ਼ਰ ਪ੍ਰੋਗਰਾਮ ਆ, ਉਸ ਦੇ ਵਿੱਚ ਗੱਲਬਾਤ ਸਾਡੇ ਨਾਲ ਕਰਦੇ ਨੇ ਚੰਡੀਗੜ੍ਹ ਸਟੂਡੀਓਜ਼ ਤੋਂ ਸੁਸ਼ੀਲ ਦੋਸਾਂਝ ਜੀ। ਸੁਸ਼ੀਲ ਜੀ, ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਹੈ ਜੀ। ਬਹੁਤ ਬਹੁਤ ਮਿਹਰਬਾਨੀ ਰਾਜ ਕਰਨਵੀਰ ਸਿੰਘ ਜੀ ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਵੀ ਸੁਸ਼ੀਲ ਦੋਸਾਂਝ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਪਿਆਰ ਦੋਸਤੋ, ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਤੁਹਾਡੇ ਰੂਬਰੂ ਹੋ ਰਹੇ ਆ। ਇਹਨਾਂ ਦਿਨਾਂ ਦੇ ਵਿੱਚ ਭਾਰਤ ਦੀ ਸਿਆਸਤ ਦੇ ਵਿੱਚ ਬੜੀਆਂ ਅਹਿਮ ਤਬਦੀਲੀਆਂ ਹੋਈਆਂ, ਖਾਸ ਤੌਰ ਤੇ ਦੋ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ। ਮਹਾਰਾਸ਼ਟਰ ਤੇ ਹਰਿਆਣੇ ਦੇ ਵਿੱਚ ਜਿਸ ਕਿਸਮ ਦੀ ਪਰਫੋਰਮੈਂਸ ਰਹੀ ਹੈ ਭਾਰਤੀ ਜਨਤਾ ਪਾਰਟੀ ਦੀ, ਉਹਨੇ ਨਵੇਂ ਸਮੀਕਰਨ ਪੈਦਾ ਕਰ ਦਿੱਤੇ ਨੇ। ਬਹੁਤ ਸਾਰੇ ਸਵਾਲ ਇਹਦੇ ਨਾਲ ਪੈਦਾ ਹੋ ਗਏ ਨੇ। ਸੋ ਅਸੀਂ ਉਹ ਗੱਲਾਂ ਬਾਤਾਂ ਸਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਇਸ ਹਰਿਆਣੇ ਤੇ ਮਹਾਰਾਸ਼ਟਰ ਦੀ ਚੋਣ ਦਾ ਸਾਰੇ ਮੁਲਕ ਦੀ ਸਿਆਸਤ ਦੇ ਉੱਤੇ ਕੀ ਕੀ ਅਸਰ ਹੋ ਸਕਦਾ ਹੈ, ਇਹਦੇ ਬਾਰੇ ਵੀ ਚਰਚਾ ਰਹੇਗੀ। ਉਹ ਗੱਲਾਂ ਜਿਹੜੀਆਂ ਖਬਰਾਂ ਦੇ ਵਿੱਚ ਸ਼ਾਇਦ ਅਸੀਂ ਤੁਹਾਡੇ ਨਾਲ ਸਾਂਝੀਆਂ ਨਹੀਂ ਕਰ ਪਾਉਂਦੇ, ਅੱਜ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਦੂਸਰੀ ਗੱਲ, ਮੌਸਮ ਬਦਲ ਰਿਹਾ ਤੇ ਕਿਹਾ ਜਾਂਦਾ ਹੈ ਕਿ ਬਦਲਦਾ ਹੋਇਆ ਮੌਸਮ ਤੇ ਬਦਲਦੇ ਹੋਏ ਰਿਸ਼ਤੇ ਬਹੁਤ ਤਕਲੀਫ ਦਿੰਦੇ ਆ। ਆਪੋ ਆਪਣਾ ਖਿਆਲ ਰੱਖਣਾ ਚਾਹੀਦਾ, ਪਰ ਬਦਲਦੇ ਹੋਏ ਮੌਸਮ 'ਚ ਮੈਂ ਆਪਣਾ ਖਿਆਲ ਨਹੀਂ ਰੱਖ ਸਕਿਆ, ਇਸ ਕਰਕੇ ਦੋ ਦਿਨ ਤੋਂ ਸਿਹਤ ਨਾਸਾਜ਼ ਹੈ। ਜੇ ਤੁਹਾਨੂੰ ਮੇਰੀ ਗੱਲ ਕਹਿਣ ਤੁਹਾਨੂੰ ਕਿਤੇ ਦਿੱਕਤ ਆਵੇ ਸਮਝਣ 'ਚ ਤਾਂ ਮੈਂ ਉਹਦੇ ਪਹਿਲੇ ਮਾਫੀ ਚਾਹੁੰਦਾ। ਸੋ ਪੇਸ਼ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਤੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨਗੇ ਰਾਜ ਕਰਨਵੀਰ ਸਿੰਘ ਜੀ। ਜੀ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਸਰੋਤਿਆਂ ਨੂੰ ਇਹ ਦੱਸਦੇ ਜਾਈਏ ਵੀ ਜਿਹੜੇ ਇਸ ਹਫਤੇ ਦੇ ਵਿੱਚ ਤੇ ਅਗਲੇ ਹਫਤੇ ਦੇ ਵਿੱਚ ਪ੍ਰੋਗਰਾਮ ਹੋਣਗੇ, ਜਿਹੜੇ ਕਿ 8 ਵਜੇ ਵਾਲੇ ਪ੍ਰੋਗਰਾਮ ਹੁੰਦੇ ਆ, ਉਹ ਥੋੜੇ ਦੇਰੀ ਦੇ ਨਾਲ ਆਇਆ ਕਰਨਗੇ। ਉਸ ਦਾ ਕਾਰਨ ਇਹ ਹੈ ਵੀ ਗੁਰੂ ਘਰ ਟਾਇਰਾਬਿਊਨਾ ਯੂਨੀਵਰਸਿਟੀ, ਜਿੱਥੇ ਕਿ ਸਾਲਾਨਾ ਸਮਾਗਮ ਹੁੰਦੇ ਆ, ਨਗਰ ਕੀਰਤਨ ਜਿੱਥੇ ਸਜਾਇਆ ਜਾਂਦਾ ਆ, ਇਸ ਸਾਲ ਵੀ 35ਵਾਂ ਮਹਾਨਗਰ ਕੀਰਤਨ ਆ ਉੱਥੇ ਸਜਾਇਆ ਜਾਵੇਗਾ। ਉਸੇ ਦੇ ਸੰਬੰਧ ਦੇ ਵਿੱਚ ਵਿਸ਼ੇਸ਼ ਜਿਹੜੇ ਕੀਰਤਨ ਸਮਾਗਮ ਸ਼ਾਮ ਦੇ ਦੀਵਾਨ ਸੱਜ ਰਹੇ ਨੇ, ਜੋ ਕਿ ਦੇਰ ਰਾਤ 9 ਵਜੇ ਤੱਕ ਚੱਲਦੇ ਨੇ, ਜਿਸ ਕਰਕੇ ਜਿਹੜੇ 8 ਵਜੇ ਵਾਲੇ ਪ੍ਰੋਗਰਾਮ ਆ ਉਹ 9 ਵਜੇ ਹੋਣਗੇ। ਸੋ ਸਾਰੇ ਪ੍ਰੋਗਰਾਮ ਸ਼ਾਮ ਦੇ ਘੰਟਾ ਦੇਰੀ ਦੇ ਨਾਲ ਹੋਣਗੇ। ਸੋ ਉਸ ਚੀਜ਼ ਦੇ ਲਈ ਆਪ ਸਭ ਤੋਂ ਅਸੀਂ ਖਿਮਾ ਵੀ ਮੰਗਦੇ ਹਾਂ ਤੇ ਇਹ ਵੀ ਉਮੀਦ ਕਰਦੇ ਹਾਂ ਵੀ ਤੁਸੀਂ ਉਹਨੇ ਦਿਨ ਗੁਰੂ ਘਰ ਟਾਇਰਾਬਿਊਨਾ ਯੂਨੀਵਰਸਿਟੀ ਤੋਂ ਜਿਹੜੇ ਪ੍ਰੋਗਰਾਮ ਚੱਲ ਰਹੇ ਆ ਉਹਨਾਂ ਦਾ ਤੁਸੀਂ ਆਨੰਦ ਮਾਣੋਗੇ, ਸ਼ਰਧਾ ਪੂਰਵਕ ਉਸ ਨੂੰ ਤੁਸੀਂ ਸਰਵਣ ਕਰੋਗੇ। ਤੇ ਹੁਣ ਆਪਾਂ ਜਿਹੜੇ ਅੱਜ ਦੇ ਪ੍ਰੋਗਰਾਮ ਆ ਉਸ ਦੀ ਸ਼ੁਰੂਆਤ ਕਰਦੇ ਹਾਂ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਸਪਾਂਸਰਜ਼, ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ, ਜੋ ਕਿ ਕੈਲੀਫੋਰਨੀਆ ਦੇ ਵਿੱਚ ਕਵਰਡ ਕੈਲੀਫੋਰਨੀਆ ਦੀਆਂ ਐਪਲੀਕੇਸ਼ਨਾਂ ਭਰਦੇ ਨੇ, ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ 408 272 2500 4082722500 ਦੇ ਵਿੱਚ। ਇਸ ਦੇ ਨਾਲ ਕਰਮਪਾਲ ਸਿੰਘ ਜੀ, ਜਸਜੀਤ ਕੌਰ ਜੀ ਕਲੋਵਿਸ ਤੋਂ, ਕੁਲਵੰਤ ਸਿੰਘ ਜੀ, ਨਵਿੰਦਰ ਕੌਰ ਜੀ ਨਿਊਯਾਰਕ ਤੋਂ, ਦਲੀਪ ਸਿੰਘ ਅਤੇ ਅਵਤਾਰ ਸਿੰਘ ਮੰਜ਼ਲ ਫਾਊਲਰ ਤੋਂ, ਰਜਿੰਦਰ ਕੌਰ ਜੀ ਸੈਨ ਹੋਜ਼ੇ ਤੋਂ ਅਤੇ ਰਜਿੰਦਰ ਕੁਮਾਰ ਜੀ ਫਰੈਜ਼ਨੋ ਤੋਂ। ਅਸੀਂ ਇਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ। ਨੰਬਰ 408 722 7698 408 722 7698 ਦੇ ਉੱਤੇ। ਅਤੇ ਆਪਾਂ ਗੱਲਬਾਤ ਦਾ ਜਿਹੜਾ ਸਿਲਸਿਲਾ ਸ਼ੁਰੂ ਕਰਦੇ ਹਾਂ ਸੁਸ਼ੀਲ ਜੀ, ਹਰਿਆਣੇ ਦੀਆਂ ਚੋਣਾਂ ਦੇ ਨਤੀਜੇ ਨੂੰ ਲੈ ਕੇ। ਬਹੁਤ ਹੀ ਹੈਰਾਨੀਜਨਕ ਜਿੱਦਾਂ ਕਹਿ ਸਕਦੇ ਹਾਂ ਵੀ ਇਹ ਨਤੀਜੇ ਜਿਹੜੇ ਆ ਉਹ ਆਏ ਆ, ਅਤੇ ਕਿੱਦਾਂ ਤੁਸੀਂ ਦੇਖਦੇ ਹੋ ਇਹਨਾਂ ਨਤੀਜਿਆਂ ਨੂੰ? ਕਿਉਂਕਿ ਇਹ ਕਿਆਸਾਂ ਲਾਈਆਂ ਜਾ ਰਹੀਆਂ ਸੀਗੀਆਂ ਵੀ ਇੱਥੇ ਹੰਗ ਅਸੈਂਬਲੀ ਉਹ ਹੋਵੇਗੀ, ਕਿਤੇ ਸ਼ਾਇਦ ਚੌਟਾਲਿਆਂ ਅਤੇ ਭਾਜਪਾ ਦਾ ਜਿਹੜਾ ਗੱਠਜੋੜ ਆ ਉਹ ਬਣਾਉਣਾ ਪਵੇਗਾ, ਪਰ ਇਸ ਚੀਜ਼ ਦੀ ਜਿਹੜੀ ਨੌਬਤ ਆ ਉਹੀ ਨਹੀਂ ਆਈ। ਤੁਹਾਨੂੰ ਕੀ ਲੱਗਾ ਵੀ ਇਹ ਚੋਣਾਂ ਦੇ ਨਤੀਜੇ ਕਿਸ ਪਾਸੇ ਨੂੰ ਇਸ਼ਾਰਾ ਕਰ ਰਹੇ ਆ? ਇਹ ਹਰਿਆਣੇ ਦੇ 48 ਸਾਲ ਦੇ ਇਤਿਹਾਸ 'ਚ ਪਹਿਲੀ ਵਾਰ ਹੋਇਆ। 48 ਸਾਲ ਹੋ ਗਏ ਹਰਿਆਣੇ ਦੇ ਵਿੱਚ ਵੱਖਰੀ ਸਰਕਾਰ ਬਣਦੀ ਹੈ, ਪੰਜਾਬ ਤੋਂ ਵੱਖ ਕਰਕੇ ਹਰਿਆਣਾ ਬਣਾਇਆ ਗਿਆ। 48 ਸਾਲ ਬਾਅਦ ਇਹਨਾਂ ਚੋਣਾਂ 'ਚ ਪਹਿਲੀ ਵਾਰ ਭਾਰਤੀ ਜਨਤਾ ਪਾਰਟੀ ਨੂੰ ਸੱਤਾ ਹਾਸਲ ਹੋਈ ਹੈ। ਇੱਕ ਅਖਬਾਰ ਨੇ ਜਿਹੜਾ ਹੈਡਿੰਗ ਲਾਇਆ ਸਾਡੇ ਇੱਥੇ, ਹਿੰਦੀ ਦੀ ਇੱਕ ਅਖਬਾਰ ਨੇ ਜੀ, ਉਹਨੇ ਲਾਇਆ ਮੋਦੀ ਆਣਾ। ਹਰਿਆਣੇ ਦਾ ਨਾਂ ਉਹਨੇ ਮੋਦੀ ਆਣਾ, ਜਾਣੀ ਉਹਨੇ ਆਪਣੇ ਹੈਡਿੰਗ, ਜਿੱਦਾਂ ਅੰਗਰੇਜ਼ੀ 'ਚ ਅੱਜ ਕੱਲ੍ਹ ਇੱਕ ਟ੍ਰੈਂਡ ਹੈ, ਇੱਕ ਅੱਧੇ ਅੱਖਰ ਦਾ ਹੀ ਜਿਹੜਾ ਉਹ ਹੈਡਿੰਗ ਕੱਢ ਦਿੰਦੇ ਆ। ਜੀ ਜੀ।
ਤੇ ਹਿੰਦੀ ਦੇ ਵਿੱਚ ਇੱਕ ਅਖਬਾਰ ਨੇ ਜਿੱਦਣ ਰਿਜ਼ਲਟ ਆਏ ਉਹਦੇ 'ਚ ਲਿਖਿਆ ਆਪਣਾ ਸੁਰਖੀ ਲਾਈ ਮੋਦੀ ਆਣਾ, ਯਾਨੀ ਹਰਿਆਣੇ ਨੂੰ ਮੋਦੀ ਆਣਾ ਬਣਾਏ। ਤਾਂ ਭਾਵ ਇਹ ਹੈ ਵੀ ਜਿਹੜੀ ਇੱਕ ਮੋਦੀ ਦੀ ਲਹਿਰ ਚੱਲਣ ਦੀ ਗੱਲ ਜਿਹੜੀ ਸਾਡੇ ਸਾਹਮਣੇ ਆਈ ਪਿਛਲੇ ਕਾਫੀ ਸਮੇਂ ਤੋਂ, ਜਦ ਤੋਂ ਖਾਸ ਤੌਰ ਦੇ ਉੱਤੇ ਲੋਕ ਸਭਾ ਦੀ ਚੋਣ ਦੇ ਵਿੱਚ ਇੱਕ ਮੈਡੀਕਲ ਅਸੀਂ ਦੇਖਿਆ ਜੀ, ਉਹ ਲਹਿਰ ਹਾਲੇ ਕਾਇਮ ਹੈ। ਭਾਵੇਂ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਨਰਿੰਦਰ ਮੋਦੀ ਦੀ ਸਰਕਾਰ ਜਿਹੜੀ ਹੈ, ਜਿਹਨੇ ਬਹੁਤ ਸਾਰੇ ਵਾਅਦੇ ਕੀਤੇ ਤੇ ਬਹੁਤ ਸਾਰੀਆਂ ਯੋਜਨਾਵਾਂ ਜਿਹੜੀਆਂ ਉਹਨਾਂ ਨੇ ਸਰਕਾਰ 'ਚ ਆ ਕੇ ਚਾਲੂ ਕਰਨੀਆਂ ਸੀ, ਉਹ ਸਾਰੀਆਂ ਚੀਜ਼ਾਂ ਨਹੀਂ ਹੋ ਸਕੀਆਂ। ਵਿਸ਼ੇਸ਼ ਤੌਰ ਦੇ ਉੱਤੇ ਬਲੈਕ ਮਨੀ ਦਾ ਇਸ਼ੂ ਜਿਹੜਾ ਆ 100 ਦਿਨ 'ਚ ਅਸੀਂ ਕਾਲਾ ਧਨ ਵਾਪਸ ਲੈ ਆਵਾਂਗੇ, ਉਹ ਨਹੀਂ ਹੋ ਸਕਿਆ। ਮਹਿੰਗਾਈ ਜਿਹੜੀ ਹੈ ਉਹ ਘਟੀ ਨਹੀਂ, ਅੱਗੇ ਤੋਂ ਵਧੀ। ਬੇਰੁਜ਼ਗਾਰੀ ਉਵੇਂ ਦੀ ਉਵੇਂ ਹੈ। ਬੇਸਿਕ ਜਿਹੜੇ ਨੀਡਸ ਹੈਗੀਆਂ ਕਾਮਨ ਮੈਨ ਦੀਆਂ, ਉਹਦੇ ਉੱਤੇ ਕਾਮਨ ਮੈਨ ਉਹਦੇ ਮੁਸ਼ਕਿਲ 'ਚ। ਉਹਦੇ ਬਾਵਜੂਦ ਨਰਿੰਦਰ ਮੋਦੀ ਦੀ ਲਹਿਰ ਜਿਹੜੀ ਆ ਜਾਂ ਉਹਦਾ ਮੈਜਿਕ ਜਿਹੜਾ ਆ ਉਹ ਹਲੇ ਬਰਕਰਾਰ ਹੈ। ਹਰਿਆਣਾ ਨੇ ਵੀ ਸਾਬਤ ਕੀਤਾ ਤੇ ਮਹਾਰਾਸ਼ਟਰ ਨੇ ਵੀ। ਭਾਵੇਂ ਪਿੱਛੇ ਜ਼ਿਮਨੀ ਚੋਣਾਂ ਹੋਈਆਂ ਜਿਹਦੇ 'ਚ ਬਿਹਾਰ ਦੇ ਵਿੱਚ ਇੱਕ ਮਹਾਗਠਜੋੜ ਬਣਿਆ ਨਤੀਸ਼ ਕੁਮਾਰ ਦਾ ਤੇ ਲਾਲੂ ਪ੍ਰਸਾਦ ਯਾਦਵ ਦਾ ਤੇ ਕਾਂਗਰਸ ਦਾ, ਉਹਦੇ ਨਤੀਜੇ ਜਿਹੜੇ ਆਏ, ਜਾਂ ਉੱਤਰ ਪ੍ਰਦੇਸ਼ ਦੀਆਂ ਜ਼ਿਮਨੀ ਚੋਣਾਂ 'ਚ ਜਿੱਦਾਂ ਨਤੀਜੇ ਆਏ, ਉਦੋਂ ਕਿਹਾ ਗਿਆ ਕਿ ਮੋਦੀ ਲਹਿਰ ਦਾ ਭੋਗ ਪੈ ਗਿਆ। ਪਰ ਅਸੀਂ ਉਦੋਂ ਇਹ ਕਹਿ ਰਹੇ ਸੀ ਕਿ ਜ਼ਿਮਨੀ ਚੋਣਾਂ ਇੱਕ ਸੀਟ 'ਤੇ ਹੋਵੇ 10 ਸੀਟਾਂ 'ਤੇ ਹੋਣ, ਉਹ ਇਹ ਤੈਅ ਨਹੀਂ ਕਰਦੀਆਂ ਕਿ ਸਮੁੱਚੇ ਇੱਕ ਸੂਬੇ ਦੀ ਵਿਧਾਨ ਸਭਾ ਸੀਟਾਂ ਦੇ ਉੱਤੇ ਉਹ ਸਾਰਾ ਜਿਹੜਾ ਅਸਰ ਜੋ ਜ਼ਿਮਨੀ ਚੋਣਾਂ 'ਚ ਦਿਖਾਈ ਦੇ ਰਿਹਾ ਉੱਥੇ ਇੰਪੋਜ਼ ਹੋਏਗਾ। ਤੇ ਹੁਣ ਹਰਿਆਣੇ ਨੇ, ਜਦੋਂ ਅਸੀਂ ਹਰਿਆਣੇ ਦੀ ਗੱਲ ਕਰ ਰਹੇ ਹਾਂ, ਤੇ ਪ੍ਰਮਾਣਿਤ ਕਰ ਦਿੱਤਾ ਕਿ ਹਰਿਆਣੇ ਦੇ ਵਿੱਚ ਚੰਗਾ ਦਾਅਵਾ ਕਰਨ ਦੇ ਬਾਵਜੂਦ ਭੁਪਿੰਦਰ ਸਿੰਘ ਹੁੱਡਾ ਦਾ ਕਿ ਅਸੀਂ ਨੰਬਰ 1 ਬਣ ਗਏ ਹਾਂ, ਉਹਦੇ ਬਾਵਜੂਦ ਕੁਝ ਚੀਜ਼ਾਂ ਜਿਹੜੀਆਂ ਲੋਕਾਂ ਨੇ ਕਾਂਗਰਸ ਦੀ ਅਗਵਾਈ ਜਿਹੜੀ ਸਰਕਾਰ ਚੱਲ ਰਹੀ ਸੀ ਉਹਨਾਂ 'ਚ ਮੁਆਫ ਨਹੀਂ ਕੀਤਾ ਭੁਪਿੰਦਰ ਸਿੰਘ ਹੁੱਡਾ ਨੂੰ। ਜੀ, ਮਿਸਾਲ ਦੇ ਤੌਰ ਤੇ ਹਰਿਆਣੇ ਦੇ ਮੁੱਖ ਮੰਤਰੀ ਹੁੱਡਾ ਤੇ ਡਿਵੈਲਪਮੈਂਟ ਤੇ ਨੌਕਰੀਆਂ ਦੇ ਵਿੱਚ ਜਿਹੜੇ ਭੇਦਭਾਵ ਦੇ ਦੋਸ਼ ਲੱਗੇ, ਉਹਦੇ ਤੋਂ ਜਨਤਾ ਜਿਹੜੀ ਹੈ, ਲੋਕ ਜਿਹੜੇ ਹੈ ਉਹ ਖੁਸ਼ ਨਹੀਂ ਸੀ। ਫਿਰ ਕਾਂਗਰਸ ਪਾਰਟੀ ਸਾਰੇ ਦੇਸ਼ 'ਚ ਹੀ ਹੈ, ਸਾਡੇ ਪੰਜਾਬ 'ਚ ਵੀ ਹੈ, ਵੀ ਬਹੁਤ ਸਾਰੇ ਲੀਡਰ ਜਿਹੜੇ ਆ ਉਹ ਕਾਂਗਰਸ ਨੂੰ ਛੱਡ ਰਹੇ ਆ। ਤੇ ਹਰਿਆਣੇ 'ਚ ਵੀ ਪਾਰਟੀ ਦੇ ਵੱਡੇ ਲੀਡਰਾਂ ਨੇ ਇੱਕ ਇੱਕ ਕਰਕੇ ਭੁਪਿੰਦਰ ਸਿੰਘ ਹੁੱਡਾ ਦਾ ਸਾਥ ਛੱਡ ਦਿੱਤਾ, ਜਿਹੜਾ ਭੁਪਿੰਦਰ ਸਿੰਘ ਹੁੱਡਾ ਨੂੰ ਭਾਰੀ ਪਿਆ। ਤੇ ਦੂਜੀ ਗੱਲ, ਕੁਝ ਫੈਕਟਰ ਜਿਹੜੇ ਹਰਿਆਣੇ 'ਚ ਸਦਾ ਹੀ ਜਿਹੜੇ ਹਾਵੀ ਰਹਿੰਦੇ ਆ, ਉਹ ਐਤਕੀ ਹਾਵੀ ਨਹੀਂ ਹੋਏ। ਜੀ, ਹਰ ਵਾਰ ਹਰਿਆਣੇ 'ਚ ਜਾਤੀਗਤ ਜਿਹੜੇ ਸਮੀਕਰਨ ਹਾਵੀ ਰਹਿੰਦੇ ਆ, ਮਤਲਬ ਜਾਤ ਦੇ ਆਧਾਰ ਤੇ ਵੋਟ ਦਿੱਤੀ ਜਾਂਦੀ ਹੈ ਜਾਂ ਫਿਰਕੇ ਦੇ ਆਧਾਰ ਤੇ ਵੋਟ ਦਿੱਤੀ ਜਾਂਦੀ ਹੈ। ਉੱਥੇ ਖਾਪ ਜਿਹੜੀਆਂ ਪੰਚਾਇਤਾਂ ਉਹਨਾਂ ਦਾ ਆਪਣਾ ਅਸਰ ਹੈ। ਪਰ ਇਸ ਵਾਰ ਜਾਤੀਗਤ ਸਮੀਕਰਨ ਜਿਹੜੇ ਆ ਨਹੀਂ ਚੱਲੇ ਹਰਿਆਣੇ ਦੇ ਵਿੱਚ, ਇਹ ਸੈਕਟਰ ਨਹੀਂ ਚੱਲਿਆ। ਹੁੱਡਾ ਦਾ ਨੰਬਰ 1 ਹਰਿਆਣੇ ਦਾ ਜਿਹੜਾ ਨਾਅਰਾ ਸੀ ਉਹਨੂੰ ਵੀ ਜਨਤਾ ਨੇ ਨਕਾਰ ਦਿੱਤਾ। ਅਲਟੀਮੇਟਲੀ ਜਿਹੜਾ, ਜੇ ਤੁਸੀਂ ਦੇਖੋ ਜਿਹੜੇ ਨਤੀਜੇ ਆਏ ਆ, ਜਦੋਂ ਤੁਸੀਂ ਪੰਜਾਬ ਨੂੰ ਛੱਡ ਕੇ ਹਰਿਆਣੇ 'ਚ ਐਂਟਰ ਕਰਦੇ ਹੋ, ਦਿੱਲੀ ਵੱਲ ਨੂੰ ਜਾਂਦੇ ਆ, ਤੇ ਉੱਥੋਂ ਸ਼ੁਰੂ ਕਰਕੇ ਦਿੱਲੀ 'ਚ ਐਂਟਰੀ ਤੋਂ ਪਹਿਲਾਂ ਦਾ ਜਿਹੜਾ ਹਿੱਸਾ ਹਰਿਆਣੇ ਦਾ ਹੈਗਾ, ਯਾਨੀ GT ਰੋਡ ਦੇ ਨਾਲ ਨਾਲ ਜਿਹੜੇ ਹਿੱਸੇ ਉਹਨਾਂ ਸਾਰੇ ਥਾਵਾਂ ਦੇ ਉੱਤੇ 100% ਦੀ ਜਿੱਤ ਜਿਹੜੀ ਹੈ ਉਹ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦੀ ਹੋਈ ਹੈ। ਜੀ, ਜੀ। ਸੋ ਬੀਜੇਪੀ ਦਾ ਜਿਹੜਾ ਸੋ ਕਾਲਡ ਅਸੀਂ ਮਿਰੇਕਲ ਜਾਂ ਚਮਤਕਾਰ ਕਹਿ ਰਹੇ, ਭਾਵੇਂ ਚਮਤਕਾਰ ਦਾ ਸਾਡਾ ਵਿਸ਼ਵਾਸ ਨਹੀਂ, ਉਹ ਕਿਉਂ ਹੋਇਆ? ਉਹਦੇ 'ਚ ਇੱਕ ਤਾਂ ਇਹ ਸੀ ਕਿ ਜਿਹੜੇ ਨੈਗੇਟਿਵ ਫੈਕਟਰ ਸੀ ਉਹ ਮੈਂ ਤੁਹਾਡੇ ਨਾਲ ਸਾਂਝੇ ਕੀਤੇ ਆ ਕਾਂਗਰਸ ਦੇ ਹਵਾਲੇ ਦੇ ਨਾਲ ਜਾਂ ਭੁਪਿੰਦਰ ਸਿੰਘ ਹੁੱਡਾ ਦੇ ਹਵਾਲੇ ਨਾਲ। ਪਰ ਬੀਜੇਪੀ ਦੀ ਸੱਤਾ ਚੋਣ 'ਚ ਜਿਹੜਾ ਇੱਕ ਫੈਕਟਰ ਕੰਮ ਕੀਤਾ ਕਿ ਬੀਜੇਪੀ ਨੇ ਹਰਿਆਣੇ 'ਚ ਮੁੱਦਿਆਂ ਦੀ ਪਛਾਣ ਕੀਤੀ, ਫਿਰ ਇੱਕ ਹਮਲਾਵਰ ਕਿਸਮ ਦਾ ਚੋਣ ਮੁਹਿੰਮ ਦਾ ਇੱਕ ਪੂਰਾ ਪਲਾਨ ਬਣਾਇਆ। ਪਹਿਲੀ ਵਾਰ ਕਿਸੇ ਮੁਲਕ ਦੇ ਪ੍ਰਧਾਨ ਮੰਤਰੀ ਨੇ ਇੱਕ 90 ਸੀਟਾਂ ਵਾਲੀ ਵਿਧਾਨ ਸਭਾ ਜਿਹੜੀ ਹੈਗੀ ਹਰਿਆਣੇ ਦੀ, ਉੱਥੇ ਆ ਕੇ 11 ਰੈਲੀਆਂ ਕੀਤੀਆਂ ਤੇ ਪਰਿਵਾਰਵਾਦ ਤੇ ਹਮਲਾ ਬੋਲਿਆ ਜੀ। ਤੇ ਨਰਿੰਦਰ ਮੋਦੀ ਦੇ ਨਾਲ ਨਾਲ ਹੋਰ ਵੀ ਬਹੁਤ ਸਾਰੇ ਵੱਡੇ ਲੀਡਰ ਬੀਜੇਪੀ ਦੇ ਆਏ। ਅਗਲੀ ਗੱਲ ਇਹ ਕਿ ਥੱਲੇ ਜਿਹੜੀ ਬਾਕੀ ਜਿਹੜੀਆਂ ਪਾਰਟੀਆਂ ਸੀ ਉਹ ਵੰਡੀਆਂ ਗਈਆਂ। ਹਰਿਆਣਾ ਜਨਤਾ ਕਾਂਗਰਸ ਨੇ ਵੀ ਕਾਂਗਰਸ ਦਾ ਨੁਕਸਾਨ ਕੀਤਾ, 2 ਸੀਟਾਂ ਉਹਨੇ ਜਿੱਤੀਆਂ, ਕਾਂਗਰਸ ਦਾ ਵੱਡਾ ਨੁਕਸਾਨ ਕੀਤਾ। ਇੰਡੀਅਨ ਨੈਸ਼ਨਲ ਲੋਕ ਦਲ ਜਿਹੜਾ ਆ, ਜਿਹਦੇ ਓਮ ਪ੍ਰਕਾਸ਼ ਚੌਟਾਲਾ ਮੁਖੀ ਹੈ,
ਉਹ ਜੇਲ੍ਹ 'ਚ ਸੀ। ਇਹ ਕਿਆਸ ਰਹੀਆਂ ਸੀ ਕਿ ਭਾਵੇਂ ਉਹ ਕਰਪਸ਼ਨ ਦੇ ਵਿੱਚ ਜੇਲ੍ਹ 'ਚ ਹੈ, ਪਰ ਉਹਦੇ ਬਾਵਜੂਦ ਇੱਕ ਸਿੰਪਥੀ ਦੀ ਵੇਵ ਚੱਲੇਗੀ ਉਹਦੇ ਹੱਕ 'ਚ। ਉਹ ਸਿੰਪਥੀ ਦੀ ਵੇਵ ਵੀ ਉਹਦੇ ਹੱਕ 'ਚ ਨਹੀਂ ਚੱਲੀ। ਯਾਨੀ 2-3 ਚੀਜ਼ਾਂ ਜਿਹੜੀਆਂ ਬੜੀਆਂ ਇੰਪਾਰਟੈਂਟ ਹੈ ਹਰਿਆਣੇ ਦੇ ਚੋਣ ਦੰਗਲ ਦੇ ਹਵਾਲੇ ਦੇ ਨਾਲ। ਨੰਬਰ 1, ਜਾਤੀਗਤ ਸਮੀਕਰਨ ਨਹੀਂ ਚੱਲੇ। ਨੰਬਰ 2, ਹਰਿਆਣਾ ਨੰਬਰ 1 ਹੈ, ਇਹ ਸਲੋਗਨ ਨਹੀਂ ਚੱਲਿਆ। ਨੰਬਰ 3, ਭੁਪਿੰਦਰ ਸਿੰਘ ਹੁੱਡਾ ਜਿਹੜਾ ਆ ਉਹਦੇ ਜਿਹੜੇ ਦਾਅਵੇ ਸੀ ਨੌਕਰੀਆਂ ਦੇ ਜਾਂ ਵਿਕਾਸ ਦੇ, ਉਹਦੇ 'ਚ ਜਿਹੜੇ ਭੇਦਭਾਵ ਦੇ ਦੋਸ਼ ਲੱਗੇ, ਉਹ ਤੋਂ ਲੋਕ ਜਿਹੜੇ ਆ ਬੜੇ ਦੁਖੀ ਸੀ। ਨੰਬਰ 3, ਇੱਕ ਸਿੰਪਥੀ ਵੇਵ ਜਿਹੜੀ ਚੱਲਦੀ ਹੁੰਦੀ ਹੈ ਉਹ ਵੀ ਨਹੀਂ ਚੱਲੀ ਚੁਟਾਲਿਆਂ ਦੇ ਹੱਕ ਦੇ ਵਿੱਚ। ਨੰਬਰ 4, ਜਿਹੜਾ ਸਭ ਤੋਂ ਮਹੱਤਵਪੂਰਨ ਫੈਕਟਰ ਹੈ ਬੀਜੇਪੀ ਦੇ ਹੱਕ 'ਚ, ਵੀ ਸੱਚਾ ਸੌਦਾ ਵਾਲਾ ਜਿਹੜਾ ਆ ਉਹਨੇ ਪਹਿਲੀ ਵਾਰ ਓਪਨਲੀ ਹਮਾਇਤ ਕੀਤੀ ਬੀਜੇਪੀ ਦੀ। 20 ਸੀਟਾਂ ਜਿੱਤਣ ਦੇ ਵਿੱਚ ਹਰਿਆਣੇ 'ਚ ਬੀਜੇਪੀ ਦੀਆਂ ਸੱਚੇ ਸੌਦੇ ਦਾ ਹੱਥ ਹੈ। ਸੋ ਓਵਰਆਲ ਜੇ ਆਪਾਂ ਗੱਲ ਕਰਨੀ ਹੋਵੇ ਵੀ ਇਹ ਭਾਰਤੀ ਜਨਤਾ ਪਾਰਟੀ ਦੀ ਜਿੱਤ ਜਿਹੜੀ ਹੈ ਹਰਿਆਣੇ ਦੇ ਵਿੱਚ, ਉਹ 'ਚ ਮੋਦੀ ਦਾ ਮੈਜਿਕ ਆਪਣੇ ਥਾਂ ਤੇ ਹੈ। ਨਾਲ ਦੀ ਨਾਲ ਇਹ ਸਮੀਕਰਨ ਜਿਹੜੇ ਹੈ ਜਾਂ ਇਹ ਫੈਕਟ ਜਿਹੜੇ ਆ ਜਿਹੜੇ ਅਸੀਂ ਤੁਹਾਡੇ ਨਾਲ ਸਾਂਝੇ ਕੀਤੇ ਆ, ਇਹਨਾਂ ਦਾ ਆਪਣਾ ਮਹੱਤਵਪੂਰਨ ਜਿਹੜਾ ਇਹਦੇ 'ਚ ਹਿੱਸਾ ਹੈਗਾ, ਜਿਹਦੇ ਕਰਕੇ 47 ਸੀਟਾਂ ਭਾਰਤੀ ਜਨਤਾ ਪਾਰਟੀ ਜਿੱਤ ਕੇ 90 ਦੇ ਵਿੱਚੋਂ ਸਰਕਾਰ ਬਣਾਉਣ ਦੇ ਕਾਬਿਲ ਹੋ ਗਈ ਹੈ। ਤੇ ਮਨੋਹਰ ਲਾਲ ਖੱਟਰ ਜਿਹੜੇ ਹੈ ਉਹ ਮੁੱਖ ਮੰਤਰੀ ਬਣ ਜਾ ਰਹੇ ਆ। ਦੀਵਾਲੀ ਤੋਂ ਬਾਅਦ ਉਹਨਾਂ ਦੇ ਸਿਰ ਤੇ ਮੁੱਖ ਮੰਤਰੀ ਦਾ ਤਾਜ ਹੋਏਗਾ। ਇੰਡੀਅਨ ਨੈਸ਼ਨਲ ਲੋਕ ਦਲ ਜਿਹੜੀ ਆ 20 ਸੀਟਾਂ ਤੇ ਸਿਮਟ ਗਈ, ਜਿਹਦੇ ਵਿੱਚੋਂ ਇੱਕ ਅਕਾਲੀ ਦਲ ਦੀ ਸੀਟ ਵੀ ਹੈ। ਕਾਂਗਰਸ 15 ਤੇ ਆ ਗਈ ਤੇ ਹਰਿਆਣਾ ਜਾਣੇ ਤੇ ਕਾਂਗਰਸ ਨੂੰ 2 ਸੀਟਾਂ ਮਿਲੀਆਂ। ਬਾਕੀ ਆਜ਼ਾਦ ਜਿਹੜੇ ਆ ਉਹ 6 ਸੀਟਾਂ ਜਿੱਤ ਕੇ ਇਹ ਮੁਕੰਮਲ ਜਿਹੜੇ ਨਤੀਜੇ ਆ ਸਾਡੇ ਸਾਹਮਣੇ, ਜਿਹਦੇ ਤੋਂ ਇਹ ਸਾਫ਼ ਹੁੰਦਾ ਕਿ ਲੋਕਾਂ ਨੇ ਧਰਮ ਜਾਤ ਇਹਨੂੰ ਛੱਡ ਕੇ ਡਿਵੈਲਪਮੈਂਟ ਦਾ ਮੁੱਦਾ ਜਿਹੜਾ ਆ ਉਹਦੇ ਤੇ ਵੋਟ ਕੀਤਾ। ਜੀ ਤੇ ਬਿਲਕੁਲ ਜਿੱਦਾਂ ਇਹ ਆਪਣਾ ਗਵਾਂਢੀ ਸੂਬਾ ਆ ਹਰਿਆਣਾ, ਤੇ ਇਸ ਦਾ ਕਿਤੇ ਨਾ ਕਿਤੇ ਇਹਨਾਂ ਚੋਣਾਂ ਦੇ ਨਤੀਜਿਆਂ ਦਾ ਅਸਰ ਪੰਜਾਬ ਦੇ ਉੱਤੇ ਵੀ ਪਵੇਗਾ। ਤੁਸੀਂ ਕੀ ਦੇਖਦੇ ਹੋ ਵੀ ਇਸ ਨਤੀਜੇ ਦੇ ਨਾਲ, ਬੀਜੇਪੀ ਦੀ ਏਡੀ ਵੱਡੀ ਜਿੱਤ ਦੇ ਨਾਲ ਪੰਜਾਬ ਦੀ ਸਿਆਸਤ ਦੇ ਉੱਤੇ ਇਸ ਦਾ ਕਿਸ ਤਰੀਕੇ ਦਾ ਅਸਰ ਹੋਵੇਗਾ? ਲਾਜ਼ਮੀ ਹੈ, ਸਾਡੇ ਗੁਆਂਢ 'ਚ ਹੈ। ਤੇ ਇਹਦੇ 'ਚ ਜਿਹੜੀ ਸਭ ਤੋਂ ਮਹੱਤਵਪੂਰਨ ਗੱਲ ਤੁਸੀਂ ਹੋਰ ਦੇਖਣੀ ਹੋਵੇ ਤਾਂ ਉਹ ਇਹ ਹੈ ਵੀ ਪਹਿਲੀ ਵਾਰ ਅਸੀਂ ਇਹ ਵੀ ਦੇਖਿਆ ਵੀ ਜਿਹੜਾ ਇੱਕ ਭੁਪਿੰਦਰ ਸਿੰਘ ਹੁੱਡਾ ਨੇ ਇੱਕ ਮਾਸਟਰ ਸਟ੍ਰੋਕ ਆਪਣੇ ਚਿੱਤਰ ਲਾਇਆ ਸੀ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਖਰੀ ਬਣਾਤੀ ਜੀ, ਜਗਦੀਸ਼ ਸਿੰਘ ਝੀੜਾ ਤੇ ਦਿਦਾਰ ਸਿੰਘ ਨਲਵੀ ਨੂੰ ਅੱਗੇ ਲਾ ਕੇ। ਇਹ ਜਿਹੜਾ ਮਾਸਟਰ ਸਟ੍ਰੋਕ ਸੀ ਭੁਪਿੰਦਰ ਸਿੰਘ ਹੁੱਡਾ ਦਾ ਸਿੱਖ ਵੋਟਾਂ ਲੈਣ ਲਈ ਜਾਂ ਪੰਜਾਬੀਆਂ ਦੀਆਂ ਵੱਡੀ ਗਿਣਤੀ ਵੋਟਾਂ ਜਿਹੜੀਆਂ ਉਹ ਹਾਸਲ ਕਰਨ ਵਾਸਤੇ, ਉਹ ਮਾਸਟਰ ਸਟ੍ਰੋਕ ਫੇਲ ਹੋ ਗਿਆ। ਜੀ। ਅੱਛਾ, ਉਹਦੇ ਉਲਟ ਕੀ ਹੋਇਆ ਵੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੇ ਇੰਡੀਅਨ ਨੈਸ਼ਨਲ ਲੋਕ ਦਲ ਦਾ ਸਾਥ ਦਿੱਤਾ, ਖਾਸ ਤੌਰ ਤੇ ਬਾਦਲਾਂ ਨੇ ਚੁਟਾਲਿਆਂ ਦਾ ਸਾਥ ਦਿੱਤਾ, ਇਹ ਕਹਿ ਕੇ ਕਿ ਸਾਡਾ ਟੱਬਰ ਇੱਕ ਹੈ। ਇੱਕ ਟੱਬਰਦਾਰੀ ਦੀ ਪੋਲਿਟਿਕਸ ਜਿਹੜੀ ਉਹ ਵੀ ਹਰਿਆਣੇ ਦੇ ਵੋਟਰਾਂ ਨੇ ਜਿਹੜੀ ਨਕਾਰ ਦਿੱਤੀ। ਜੀ ਮਤਲਬ ਪੰਜਾਬੀਆਂ ਜਾਂ ਸਿੱਖਾਂ ਦੀ ਵੋਟ ਜਿਹੜੀ ਹੈ ਉਹ ਬਿਲਕੁਲ ਵੀ ਬਾਦਲਾਂ ਦੀ ਅਪੀਲ ਕਰਕੇ ਚੁਟਾਲਿਆਂ ਨੂੰ ਨਹੀਂ ਪਈ। ਤੇ ਭੁਪਿੰਦਰ ਸਿੰਘ ਹੁੱਡਾ ਦੇ ਅੱਗੇ ਲੱਗ ਕੇ ਜਗਦੀਸ਼ ਸਿੰਘ ਝੀੜਾ ਤੇ ਦਿਦਾਰ ਸਿੰਘ ਨਲਵੀ ਨੇ ਜਿਹੜਾ ਕਾਂਗਰਸ ਦੇ ਹੱਕ 'ਚ ਪ੍ਰਚਾਰ ਕੀਤਾ, ਉਹਦਾ ਵੀ ਕਾਂਗਰਸ ਨੂੰ ਕੋਈ ਫਾਇਦਾ ਨਹੀਂ ਹੋਇਆ। ਇਹਦਾ ਭਾਵ ਇਹ ਹੈ ਵੀ ਲੋਕਾਂ ਨੇ ਇਹ ਦੋਨੋਂ ਜਿਹੜੇ ਪਾਸੇ ਸੀ ਉਹਨਾਂ ਨੂੰ ਵੀ ਰੱਦ ਕੀਤਾ। ਤੇ ਇਹਦਾ ਅਸਰ ਲਾਜ਼ਮੀ ਹੈ ਪੰਜਾਬ ਤੇ ਪਏਗਾ। ਪੰਜਾਬ ਤੇ ਅਸਰ ਇਹ ਹੈ ਜੋ ਮੇਰੀ ਸਮਝ ਕੰਮ ਕਰਦੀ ਹੈ ਵੀ ਪਿਛਲੇ ਕੁਝ ਸਮੇਂ ਤੋਂ ਸਥਿਤੀਆਂ ਜਿਹੜੀਆਂ ਆ ਬੀਜੇਪੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਰਿਸ਼ਤਿਆਂ ਦੇ ਵਿੱਚ ਕਰਤਣ ਭਰੀਆਂ, ਤੇ ਭਾਵੇਂ ਹਾਲੇ ਇਹ ਤੈਅ ਨਹੀਂ, ਅੱਗੇ ਜਾ ਕੇ ਵੀ ਆਪਾਂ ਸ਼ਾਇਦ ਗੱਲ ਕਰਾਂਗੇ ਕਿਸੇ ਹੋਰ ਹਵਾਲੇ ਨਾਲ, ਪਰ ਮੈਨੂੰ ਇਹ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਜਿਹੜੀਆਂ ਨਗਰ ਨਿਗਮ ਤੇ ਨਗਰ ਪੰਚਾਇਤ ਦੀਆਂ ਚੋਣਾਂ ਆਉਣ ਵਾਲੀਆਂ ਇਸ ਮਹੀਨੇ, ਉਸ ਚੋਣਾਂ ਦੇ ਵਿੱਚ ਜੇ ਅਕਾਲੀਆਂ ਦੇ ਨਾਲ ਰਿਸ਼ਤਾ ਕਾਇਮ ਰੱਖਣਾ ਤੇ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਜ਼ਿਆਦਾ ਸੀਟਾਂ ਮੰਗੇਗੀ। ਹੁਣ ਸ਼੍ਰੋਮਣੀ ਅਕਾਲੀ ਦਲ ਦਾ ਟੈਸਟ ਹੈ ਇੱਥੇ ਵੀ ਕੀ ਉਹ ਜ਼ਿਆਦਾ ਸੀਟਾਂ ਦੇ ਕੇ ਭਾਰਤੀ ਜਨਤਾ ਪਾਰਟੀ ਨੂੰ ਆਪਣੇ ਸਮਝੌਤੇ ਦੇ ਤਹਿਤ ਜਿਹੜਾ ਉਹਨਾਂ ਦਾ ਗੱਠਜੋੜ ਹੈ ਉਹਨੂੰ ਕਾਇਮ ਰੱਖਦੇ ਆ ਜਾਂ ਨਹੀਂ। ਇਹ ਪਤਾ ਲੱਗੇਗਾ ਇਹਨਾਂ ਚੋਣਾਂ ਦੇ ਵਿੱਚ। ਤੇ ਸ਼੍ਰੋਮਣੀ ਅਕਾਲੀ ਦਲ ਕੋਸ਼ਿਸ਼ ਇਹ ਕਰ ਰਿਹਾ ਹੈ
ਵੀ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਕੋਈ ਗੇਮ ਹੈ ਆਉਣ ਵਾਲੇ ਸਮੇਂ 'ਚ ਉਹਨੂੰ ਫਿਊਜ਼ ਕਰਨ ਦੀ ਉਹ ਕੋਸ਼ਿਸ਼ ਕਰੇਗਾ। ਕਾਂਗਰਸ ਪਾਰਟੀ 'ਚੋਂ ਇੱਕ ਅੱਧਾ MLA ਤੋੜ ਕੇ, ਤੇ ਉਹਦੇ 'ਚੋਂ ਕਿੰਨਾ ਕੁ ਸਫਲ ਹੁੰਦੇ ਕਿੰਨੇ ਨਹੀਂ, ਇਹ ਭਵਿੱਖ ਦੀ ਰਾਜਨੀਤੀ 'ਚ ਪਤਾ ਲੱਗੇਗਾ ਜੀ। ਜੀ ਤੇ ਆਪਾਂ ਜਿਹੜੀ ਗੱਲ ਕਰਦੇ ਹਾਂ ਦੂਜੇ ਸੂਬੇ ਦੇ ਵਿੱਚ ਹੋਈਆਂ ਉੱਥੇ ਦੀਆਂ ਚੋਣਾਂ, ਉਹਨਾਂ ਨੂੰ ਲੈ ਕੇ ਮਹਾਰਾਸ਼ਟਰ ਦੇ ਵਿੱਚ ਉੱਥੇ ਵੀ ਇੱਕ ਵੱਡੀ ਪਾਰਟੀ ਦੇ ਰੂਪ ਦੇ ਵਿੱਚ ਸਾਹਮਣੇ ਆਈ ਆ ਭਾਜਪਾ, ਤੇ ਦੂਜੇ ਪਾਸੇ ਜਿਹੜੀ ਸ਼ਿਵ ਸੈਨਾ ਆ ਉਹ ਦੂਜੇ ਨੰਬਰ 'ਤੇ ਰਹੀ ਆ। ਇਹਨਾਂ ਨੇ ਚੋਣਾਂ ਤੋਂ ਪਹਿਲਾਂ ਆਪਸੀ ਜਿਹੜੇ ਰਿਸ਼ਤੇ ਆ ਉਹਨਾਂ ਨੂੰ ਤੋੜ ਦਿੱਤਾ ਸੀਗਾ, ਤੇ ਹੁਣ ਤੁਹਾਨੂੰ ਕੀ ਲੱਗਦਾ ਆ ਵੀ ਉੱਥੇ ਜਿਹੜੀ ਆ ਕਿਸ ਪਾਸੇ ਨੂੰ ਸਿਆਸਤ ਵਧੇਗੀ? ਕੀ ਭਾਜਪਾ ਤੇ ਸ਼ਿਵ ਸੈਨਾ ਆ ਆਪਸ ਦੇ ਵਿੱਚ ਮਿਲ ਕੇ ਫਿਰ ਸਰਕਾਰ ਬਣਾਉਣਗੇ, ਜਾਂ NCP ਦਾ ਵੀ ਕੋਈ ਇਸ ਦੇ ਵਿੱਚ ਰੋਲ ਰਹੇਗਾ? ਮਹਾਰਾਸ਼ਟਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਤੇ ਸ਼ਿਵ ਸੈਨਾ ਦਾ ਰਿਸ਼ਤਾ ਜਿਸ ਮੁਕਾਮ ਤੇ ਆ ਕੇ ਟੁੱਟਿਆ, ਉਹਦੇ ਤੋਂ ਭਾਵੇਂ ਹੁਣ ਏਦਾਂ ਤਾਂ ਨਹੀਂ ਕਿਹਾ ਜਾ ਸਕਦਾ ਕਿ ਉਹ ਰਿਸ਼ਤਾ ਉਸੇ ਰੂਪ 'ਚ ਬਹਾਲ ਹੋ ਜਾਏਗਾ, ਪਰ ਪੋਸੀਬਿਲਿਟੀ ਤਾਂ ਅੱਜ ਦੀ ਜਿਹੜੀ ਸਿਆਸਤ ਉਹਦੇ ਵਿੱਚ ਹਰ ਤਰ੍ਹਾਂ ਦੀ ਹੈ ਜੀ। ਕਿਉਂਕਿ RSS ਜਿਹੜੀ ਹੈ ਉਹ ਇਹ ਚਾਹੁੰਦੀ ਹੈ ਕਿ ਭਾਰਤੀ ਜਨਤਾ ਪਾਰਟੀ ਤੇ ਸ਼ਿਵ ਸੈਨਾ ਦਾ ਰਿਸ਼ਤਾ ਜਿਹੜਾ ਆ ਉਹ ਬਹਾਲ ਹੋਵੇ। ਜੇ ਭਾਰਤੀ ਜਨਤਾ ਪਾਰਟੀ ਸਰਕਾਰ ਬਣਾ ਰਹੀ ਹੈ ਮਹਾਰਾਸ਼ਟਰ ਦੇ ਵਿੱਚ, ਤਾਂ ਸ਼ਿਵ ਸੈਨਾ ਨੂੰ ਨਾਲ ਲੈ ਕੇ ਬਣਾਵੇ। ਇਹ ਉਹਨਾਂ ਦੀ ਪਾਲਿਸੀ ਹੈ RSS ਦੀ। ਅੱਛਾ, ਉਹਦਾ ਇੱਕ ਲੌਜਿਕ ਹੈ ਜੀ ਜੀ। ਲੌਜਿਕ ਇਹ ਹੈ ਵੀ ਭਾਰਤੀ ਜਨਤਾ ਪਾਰਟੀ ਤੇ ਸ਼ਿਵ ਸੈਨਾ ਭਾਵੇਂ ਰਿਸ਼ਤੇ ਬਹੁਤ ਵਿਗੜ ਗਏ ਆ, ਉਹਦੇ ਬਾਵਜੂਦ ਜਿਹੜਾ ਆਈਡੀਓਲੋਜੀਕਲ ਜਿਹੜਾ ਮਸਲਾ ਉਹਦੇ 'ਚ ਲਗਭਗ ਇੱਕੋ ਜਿਹਾ ਸੋਚ ਰਿਹਾ, ਹਿੰਦੂਤਵ ਦੇ ਇਸ਼ੂ ਦੇ ਉੱਤੇ, ਰਾਮ ਮੰਦਰ ਦੇ ਇਸ਼ੂ ਦੇ ਉੱਤੇ। ਇਹ ਆਈਡੀਓਲੋਜੀਕਲ ਜ਼ਮੀਨ ਜਿਹੜੀ ਇੱਕ ਹੈ, ਤਾਂ ਇਸ ਕਰਕੇ ਜੇ ਸਰਕਾਰ ਬਣੇ ਤਾਂ ਦੋਨੋਂ ਬਣਾਉਣ, ਇਹ RSS ਦੀ ਸਮਝ ਹੈ। ਪਰ RSS ਨੇ ਨਾਲ ਇਹ ਕਿਹਾ ਵੀ ਇਹ BJP ਦਾ ਫੈਸਲਾ ਹੈ, ਅਸੀਂ ਸਿਰਫ ਰਾਏ ਦਿੱਤੀ ਹੈ ਜੀ। ਹੁਣ ਉੱਥੇ ਅਸਲ 'ਚ ਸਿਚੁਏਸ਼ਨ ਇਹ ਹੈ ਵੀ ਹਰ ਪਾਰਟੀ ਆਪਣੀ ਗੇਮ ਖੇਡ ਰਹੀ ਹੈ। NCP ਜਿਹੜੀ ਹੈ ਉਹਨੇ ਮੌਕਾ ਤਾੜ ਕੇ ਨਾਲ ਦੀ ਨਾਲ ਕਹਿ ਦਿੱਤਾ BJP ਨੂੰ ਵੀ ਅਸੀਂ ਬਿਨਾਂ ਸ਼ਰਤ ਹਮਾਇਤ ਦੇਣ ਨੂੰ ਤਿਆਰ ਹੈ। NCP ਦੇ ਦਾਅਵੇ ਤੋਂ ਬਾਅਦ ਜਾਂ ਐਲਾਨ ਤੋਂ ਬਾਅਦ BJP ਨੂੰ ਬਹੁਤ ਵੱਡੀ ਰਾਹਤ ਮਿਲੀ ਜੀ, ਵੀ ਜਿਹੜਾ ਇੱਕ ਦਬਾਅ ਬਣਾਉਣਾ ਸੀ ਸ਼ਿਵ ਸੈਨਾ ਨੇ, ਉਹ ਦਬਾਅ ਤੋਂ ਮੁਕਤ ਹੋ ਗਈ BJP। ਸ਼ਿਵ ਸੈਨਾ ਦਾ ਜਿਹੜਾ ਮੁਖੀ ਉਧਮ ਠਾਕਰੇ, ਉਹਦਾ ਕਹਿਣਾ ਇਹ ਆ ਵੀ ਜੇ BJP ਨੂੰ ਸਾਡੀ ਹਮਾਇਤ ਚਾਹੀਦੀ ਹੈ ਤਾਂ ਸਾਡੇ ਕੋਲ ਆਉਣ, ਅਸੀਂ ਆਪ ਹਮਾਇਤ ਦੇਣ ਨਹੀਂ ਕਹਿਣਾ। ਇਹਦੇ ਤੋਂ ਬਾਅਦ BJP ਜਿਹੜੀ ਹੈ ਉਹਨੂੰ ਥੋੜੀ ਜਿਹੀ ਇਸ ਗੱਲ ਦੀ ਝਿਜਕ ਹੈ ਵੀ ਜੇ ਸਾਡੀ ਸਰਕਾਰ ਬਿਨਾਂ ਸ਼ਿਵ ਸੈਨਾ ਤੋਂ ਬਣ ਸਕਦੀ ਹੈ ਤਾਂ ਕਿਉਂ ਸ਼ਿਵ ਸੈਨਾ ਨੂੰ ਵੀ ਵੱਡਾ ਝਟਕਾ ਦਿੱਤਾ ਜਾਏ। ਜਿਹੜੀ ਹਉਮੈ ਦੀ ਜਾਂ ਈਗੋ ਦੀ ਪੋਲੀਟਿਕਸ ਉਧਮ ਠਾਕਰੇ ਖੇਡ ਰਹੇ ਆ, ਉਹਨੂੰ ਜਿਹੜਾ ਹੈ ਫਿਊਜ਼ ਕੀਤਾ ਜਾਏ। ਹੁਣ ਤਾਜ਼ਾ ਜਿਹੜੀਆਂ ਸੂਚਨਾਵਾਂ ਸਾਡੇ ਕੋਲ ਹੈ ਉਹਦੇ 'ਚ ਲੱਗਦਾ ਇਹ ਹੈ ਕਿ ਮਹਾਰਾਸ਼ਟਰ 'ਚ BJP ਸ਼ਿਵ ਸੈਨਾ ਦੀ ਹਮਾਇਤ ਤੋਂ ਬਿਨਾਂ ਹੀ ਸਰਕਾਰ ਬਣਾਉਣ ਦੀ ਤਿਆਰੀ ਕਰ ਰਹੀ ਹੈ ਜੀ ਜੀ। ਇਸ ਏਜੰਡੇ ਤੇ BJP ਅੱਗੇ ਵਧ ਰਹੀ ਹੈ ਸਰਕਾਰ ਬਣਾਉਣ ਲਈ। ਉਹਦੇ 'ਚ ਜੋ ਸਾਡੇ ਕੋਲ ਜਾਣਕਾਰੀ ਹੈ ਉਹ 'ਚ ਹੁਣ ਸ਼ਿਵ ਸੈਨਾ ਲਈ ਕੋਈ ਜਗ੍ਹਾ ਨਹੀਂ। ਸ਼ਿਵ ਸੈਨਾ ਤੋਂ ਬਗੈਰ BJP ਆਪਣਾ ਫਾਰਮੂਲਾ ਤਿਆਰ ਕਰ ਰਹੀ ਹੈ। 123 MLA ਕੋ ਹੈਗੇ ਆ, ਕੁਝ ਜਿਹੜੇ ਆਜ਼ਾਦ MLA ਨਾਲ ਲੈਣਗੇ, ਤੇ NCP ਜਿਹੜੀ ਹੈ ਰਾਸ਼ਟਰਵਾਦੀ ਕਾਂਗਰਸ ਪਾਰਟੀ ਸ਼ਰਦ ਪਵਾਰ ਵਾਲੀ, ਉਹਦੇ ਤੋਂ ਵੀ ਹਮਾਇਤ ਨਹੀਂ ਲੈਣਗੇ। ਉਹਦੇ ਕੁਝ MLA ਤੋੜਨਗੇ ਜੋ ਸਾਡੇ ਜਾਣਕਾਰੀ 'ਚ ਆਇਆ। ਪਰ ਇਹ ਸਿਰਫ ਤੇ ਸਿਰਫ ਹਾਲੇ ਕਿਆਸ ਰਹੀ ਹੈ। ਮੈਂ ਮਾਫੀ ਚਾਹੁੰਦਾ, ਵਿੱਚ ਮੈਨੂੰ ਖਾਂਸੀ ਆ ਰਹੀ ਹੈ ਜੀ, ਕੋਈ ਨਹੀਂ, ਪਰ ਮੇਰੀ ਪ੍ਰੋਬਲਮ ਹੈ, ਥੋੜੀ ਸਿਹਤ ਠੀਕ ਨਹੀਂ, ਪਰ ਗੱਲ ਅਸੀਂ ਆਪਣੀ ਪੂਰੀ ਕਰਨਾ ਚਾਹੁੰਦੇ ਹਾਂ ਵੀ ਬਿਨਾਂ ਸ਼ਰਤ ਸ਼ਿਵ ਸੈਨਾ ਤੋਂ ਹਮਾਇਤ ਚਾਹੁੰਦੀ ਹੈ ਭਾਰਤੀ ਜਨਤਾ ਪਾਰਟੀ। ਜੇ ਤਾਂ ਸ਼ਿਵ ਸੈਨਾ ਬਿਨਾਂ ਕੋਈ ਸ਼ਰਤ ਲਾਏ ਹਮਾਇਤ ਦੇਊਗੀ BJP ਨੂੰ, ਫਿਰ BJP ਪ੍ਰੈਫਰ ਕਰੇਗੀ ਕਿ ਸ਼ਿਵ ਸੈਨਾ ਨਾਲ ਸਰਕਾਰ ਬਣੇ। ਨਹੀਂ ਤਾਂ ਸ਼ਿਵ ਸੈਨਾ ਤੋਂ ਬਿਨਾਂ ਸ਼ਿਵ ਸੈਨਾ ਦਾ ਜਿਹੜੀ ਹੰਕਾਰ ਹੈ ਉਹਨੂੰ ਫਿਊਜ਼ ਕਰਨ ਵਾਸਤੇ ਕੁਝ ਵੱਖਰੇ ਪ੍ਰਬੰਧ ਜਿਹੜੇ ਹੈ ਭਾਰਤੀ ਜਨਤਾ ਪਾਰਟੀ ਕਰਨ ਦੀ ਤਿਆਰੀ ਕਰ ਰਹੀ ਹੈ ਜੀ। ਜੀ ਬਿਲਕੁਲ। ਸੋ ਇਹ ਵੀ ਜਿਹੜਾ ਆਉਣ ਵਾਲਾ ਸਮਾਂ ਆ ਉਹ ਦੱਸੇਗਾ ਵੀ ਕਿ ਬਾਅਦ ਦੇ ਵਿੱਚ, ਕਿਉਂਕਿ ਕਿਤੇ ਨਾ ਕਿਤੇ ਸ਼ਿਵ ਸੈਨਾ ਤੇ BJP ਦੇ ਤਾਰਾਂ ਪਿੱਛੇ ਜਾ ਕੇ ਇੱਕ ਜਗ੍ਹਾ ਜੁੜਦੀਆਂ ਆ, ਵੀ ਆਪਸ ਦੇ ਵਿੱਚ ਕਿਤੇ ਫਿਰ ਅੱਗੇ ਮਿਲਦੇ ਨੇ ਜਾਂ ਨਹੀਂ।
ਤੇ ਸਰੋਤਿਓ ਇੱਥੇ ਆਪਾਂ ਇੱਕ ਛੋਟੀ ਜੀ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਉਪਰੰਤ ਮੁੜ ਕੇ ਫਿਰ ਵਾਪਸ ਆਉਂਦੇ ਹਾਂ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਇੱਦਾਂ ਹੀ ਚੱਲਦਾ ਰਹੇਗਾ। ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 8325515029 ਜਾਂ 605 475 6868, 6054756868, UK ਦੇ ਲਈ 3300101100, 3300101100, ਜਰਮਨੀ ਦੇ ਲਈ 51180904041511 80 90 40 41, ਫਰਾਂਸ ਦੇ ਲਈ 3318014255, 33 180 142 595, ਆਸਟ੍ਰੇਲੀਆ ਦੇ ਲਈ 1300 768 450, 1300 768 450। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰਾਂ, ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। 24 ਘੰਟਿਆਂ ਦੇ ਵਿੱਚ ਕਿਹੜੀਆਂ ਘਟਨਾਵਾਂ ਬਣੀਆਂ ਸੁਰਖੀਆਂ? ਪੰਜਾਬ, ਭਾਰਤ, ਪਾਕਿਸਤਾਨ, ਅਮਰੀਕਾ ਅਤੇ ਵਿਸ਼ਵ ਭਰ ਦੀਆਂ ਖਬਰਾਂ। ਕਿਹੜੇ ਸਿਆਸਤਦਾਨ ਨੇ ਕੀ ਕਿਹਾ? ਕੀ ਕਰ ਰਹੀ ਹੈ ਸਰਕਾਰ? ਕੀ ਵਿਰੋਧੀ ਧਿਰ ਆਪਣਾ ਰੋਲ ਨਿਭਾ ਰਹੀ ਹੈ? ਟੈਕਸੀ ਟਰੱਕ ਇੰਡਸਟਰੀ ਦੀਆਂ ਖਬਰਾਂ ਤੇ ਰਹੇਗੀ ਸਾਡੀ ਅੱਖ। ਮੌਸਮ ਦੀ ਜਾਣਕਾਰੀ, ਸਟਾਕ ਮਾਰਕੀਟ ਦੇ ਵਿੱਚ ਉਤਰਾਵ ਚੜਾਵ, ਡਾਲਰ ਪਾਉਂਡ ਦਾ ਭਾਅ, ਜਾਣਾਂਗੇ ਇਹ ਸਾਰਾ ਕੁਝ। ਇਹ ਸਾਰੀਆਂ ਖਬਰਾਂ ਪੰਜਾਬੀ ਦੇ ਵਿੱਚ ਤੁਹਾਡੇ ਲਈ ਪੇਸ਼ ਕਰਨਗੇ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਬਲਤੇਜ ਪੰਨੂ ਪੰਜਾਬ ਤੋਂ। ਟੈਲੀਸੋਟੋ ਮੈਂ ਚੰਡੀਗੜ੍ਹ ਤੋਂ ਸੁਸ਼ੀਲ ਦੁਸਾਂਝ। ਬਿਊਰੋ ਦਫ਼ਤਰ ਸ਼ੁਗਰਾ ਪਾਕਿਸਤਾਨ ਤੋਂ ਮਸੂਦ ਮਲੀ ਬੜਾ ਅਦਬ ਭਰਿਆ ਤਨੀਕਾ ਜੀ ਸਲਾਮ ਪੇਸ਼ ਕਰਦਾ ਹੈ, ਕਬੂਲ ਕਰੋ। ਸ੍ਰੀ ਮੁਕਤਸਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸੈਨੋਜ਼ੇ ਸਟੂਡੀਓ ਤੋਂ ਮੈਂ ਰਾਜਕਰਨਵੀਰ ਸਿੰਘ, ਮੈਂ ਹਰਜੋਤ ਸਿੰਘ ਖਾਲਸਾ ਅਤੇ ਮੈਂ ਗੁਰਸਿਮਰਨ ਸਿੰਘ। ਦਿਨ ਭਰ ਦੇ ਵਿੱਚ ਅੱਡ-ਅੱਡ ਸਮਿਆਂ ਤੇ ਸੁਣਨਾ ਨਾ ਭੁੱਲਿਓ, ਸਿਰਫ ਪੰਜਾਬੀ ਰੇਡੀਓ USA ਤੇ। ਵਧੇਰੇ ਜਾਣਕਾਰੀ ਲਈ ਕਾਲ ਕਰੋ 408 272 5200, 408272 5200 ਜਾਂ 408 722 7698, 408 722 7698। ਬ੍ਰੇਕ ਤੋਂ ਬਾਅਦ ਆਪ ਸਭ ਦਾ ਇੱਕ ਵਾਰੀ ਫੇਰ ਨਿੱਘਾ ਸਵਾਗਤ ਹੈ। ਤੇ ਅਗਲੀ ਜਿਹੜੀ ਆਪਾਂ ਫੇਰ ਜਿਹੜੀ ਪੰਜਾਬ ਦੀ ਗੱਲ ਕਰਦੇ ਹਾਂ, ਜਿੱਦਾਂ ਤੁਸੀਂ ਵੀ ਇਸ ਦੇ ਵਿੱਚ ਪਹਿਲਾਂ ਵੀ ਜ਼ਿਕਰ ਕੀਤਾ, ਨਵਜੋਤ ਸਿੱਧੂ ਵੀ ਬਹੁਤ ਚਿਰ ਤੋਂ ਜਿਹੜਾ ਜੀ ਹੁਣ ਬੋਲ ਰਹੇ ਆ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ, ਜਦ ਹਰਿਆਣੇ ਦੇ ਵਿੱਚ ਸੀਗੀਆਂ ਇਲੈਕਸ਼ਨ। ਤੇ BJP ਹੁਣ ਕੀ ਅਲੱਗ ਤੋਂ ਕੋਈ ਆਪਣੀ ਜਿਹੜੀ ਕਾਰਵਾਈ ਆ ਉਹ ਕਰੇਗੀ? ਕੀ ਰਿਸ਼ਤਾ ਵਾਕਿਆ ਹੀ ਜਿਹੜਾ ਇਹਨਾਂ ਦਾ ਜਿਹੜਾ ਟੁੱਟ ਸਕਦਾ ਆ, ਜਾਂ ਇਹ ਸਿਰਫ ਅਟਕਲਾਂ ਹੀ ਆ ਵੀ ਕਿਤੇ ਇਹ ਵੀ ਗੱਲਾਂ ਆ ਰਹੀਆਂ ਸੀਗੀਆਂ ਵੀ ਇਹ BJP ਦੇ ਵੱਲੋਂ ਹੀ ਜਾਣ ਬੁੱਝ ਕੇ ਨਵਜੋਤ ਸਿੱਧੂ ਆ ਉਹਨਾਂ ਨੂੰ ਇਹ ਕਿਹਾ ਗਿਆ ਸੀਗਾ ਵੀ ਤੁਸੀਂ ਜਾਣ ਬੁੱਝ ਕੇ ਬੋਲੋ ਤਾਂ ਜੋ ਬਾਅਦ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਪ੍ਰੈਸ਼ਰ ਬਣਾਇਆ ਜਾ ਸਕੇ? ਦੇਖੋ, ਭਾਰਤੀ ਪੋਲਿਟਿਕਸ ਦੇ ਵਿੱਚ ਸਹੂਲਤ ਦੀ ਜਿਹੜੀ ਸਿਆਸਤ ਹੈ ਉਹ ਇਸ ਵੇਲੇ ਸਿਰ ਚੜ ਕੇ ਬੋਲ ਰਹੀ ਹੈ। ਸਿਧਾਂਤ ਜਿਹੜੇ ਹੈ ਭਾਰਤੀ ਪੋਲਿਟਿਕਸ ਦੇ ਵਿੱਚੋਂ ਮੰਨਫੀ ਹੋ ਚੁੱਕੇ ਆ ਜੀ। ਇਸ ਕਰਕੇ ਪਹਿਲਾਂ ਵੀ ਜਿਹੜਾ BJP ਤੇ ਸ਼੍ਰੋਮਣੀ ਅਕਾਲੀ ਦਲ ਦਾ ਇੱਥੇ ਗੱਠਜੋੜ ਚੱਲ ਰਿਹਾ, ਉਹਦਾ ਕੋਈ ਸਿਧਾਂਤਕ ਜ਼ਮੀਨ ਤੇ ਉਸਰਿਆ ਗੱਠਜੋੜ ਨਹੀਂ ਹੈ ਜੀ। ਕਿਉਂਕਿ ਸਿਧਾਂਤ ਦੇ ਤੌਰ ਦੇ ਉੱਤੇ ਜਾਂ ਆਈਡੀਓਲੋਜੀਕਲ ਤਾਂ BJP ਸਾਰਾ ਕੁਝ ਹੀ ਕੇਂਦਰ ਦੇ ਹੱਥ ਚਾਹੁੰਦੀ ਹੈ, ਸੂਬਿਆਂ ਨੂੰ ਭਿਖਾਰੀ ਬਣਾ ਕੇ ਰੱਖਣਾ ਚਾਹੁੰਦੀ ਹੈ ਜੀ। ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈ ਉਹਦੀ ਪਾਲਿਸੀ ਇਹ ਹੈ ਕਿ ਸੂਬਿਆਂ ਨੂੰ ਵਧੇਰੇ ਖੁਦਮੁਖਤਿਆਰੀ ਮਿਲੇ। ਹੁਣ ਐਡਾ ਵੱਡਾ ਵਖਰੇਵਾਂ ਉਹਨਾਂ ਦੇ ਵਿਚਾਰਾਂ ਦੇ ਵਿੱਚ, ਉਹਦੇ ਬਾਵਜੂਦ ਜੇ ਉਹਨਾਂ ਦੀ ਸਾਂਝ ਹੈ ਤਾਂ ਕੁਰਸੀ ਦੀ ਸਾਂਝ ਹੈ। BJP ਨੂੰ ਜੇ ਇਹ ਲੱਗੂਗਾ ਕਿ ਜੋ ਮਹਾਰਾਸ਼ਟਰ 'ਚ ਉਹਨੇ ਕੀਤਾ, ਜੋ ਹਰਿਆਣੇ 'ਚ ਕੀਤਾ, ਜਾਂ ਜੋ ਬਿਹਾਰ 'ਚ ਕੀਤਾ, ਜਾਂ UP 'ਚ, ਉਹ ਪੰਜਾਬ 'ਚ ਵੀ ਕਰ ਸਕਦੇ ਆ, ਤੇ ਫਿਰ ਤਾਂ BJP ਇੱਕ ਸੈਕਿੰਡ ਨਹੀਂ ਲਾਉਂਦੀ ਅਕਾਲੀਆਂ ਤੋਂ ਵੱਖ ਹੋਣ ਨੂੰ ਜੀ। ਜੇ BJP ਨੂੰ ਇਹ ਲੱਗੇਗਾ ਕਿ ਹਾਲੇ ਇਕੱਲੇ ਤੌਰ ਦੇ ਉੱਤੇ BJP ਦੀ ਉਹ ਭੱਲ ਨਹੀਂ ਬਣੀ ਪੰਜਾਬ ਦੇ ਵਿੱਚ,
ਵੀ ਉਹ ਸਦਾ ਦੇ ਨੇੜੇ ਵੀ ਪਹੁੰਚ ਸਕੇ, ਫਿਰ ਉਹ ਅਵਾਇਡ ਕਰੇਗੀ। ਹੁਣ ਸਿਚੁਏਸ਼ਨ ਕੀ ਹੈ ਜੀ? ਸਿਚੁਏਸ਼ਨ ਇਹ ਹੈ ਵੀ ਬੀਜੇਪੀ ਪਹਿਲਾ ਮੌਕਾ ਹੈ ਬੀਜੇਪੀ ਕੋ ਨਗਰ ਪਾਲਿਕਾ ਤੇ ਨਗਰ ਪੰਚਾਇਤ ਦੀਆਂ ਚੋਣਾਂ, ਉਹਦੇ ਚ ਬੀਜੇਪੀ ਵੱਧ ਤੋਂ ਵੱਧ ਹਿੱਸਾ ਚਾਹੇਗੀ। ਜੇ ਤਾਂ ਉੱਥੇ ਤੂੰ ਤੜਕ ਹੋ ਗਈ ਤਾਂ ਗੱਲ ਹੋ ਰਿਹਾ, ਪਰ ਉੱਥੇ ਬਹੁਤੀ ਸੰਭਾਵਨਾ ਨਹੀਂ ਟੁੱਟਣ ਦੀ। ਪਰ ਉਸ ਤੋਂ ਬਾਅਦ ਬੀਜੇਪੀ ਜਿਹੜੀ ਹੈ ਲਗਾਤਾਰ ਪ੍ਰੈਸ਼ਰਾਈਜ਼ ਕਰੇਗੀ ਕਿ 2017 ਦੀਆਂ ਜਿਹੜੀਆਂ ਚੋਣਾਂ ਉਹਦੇ ਵਿੱਚ 23 ਸੀਟਾਂ ਨਾਲ ਸਾਡਾ ਗੁਜ਼ਾਰਾ ਨਹੀਂ ਹੁੰਦਾ ਜੀ, ਸਾਨੂੰ ਘੱਟੋ ਘੱਟ 60-40 ਦੀ ਰੇਸ਼ੋ ਨਾਲ ਸੀਟਾਂ ਚਾਹੀਦੀਆਂ। ਬੀਜੇਪੀ ਇਹ ਚਾਹੇਗੀ ਵੀ 60% ਬੇਸ਼ੱਕ ਲੈ ਲਵੇ ਸ਼੍ਰੋਮਣੀ ਅਕਾਲੀ ਦਲ, 40% ਸਾਨੂੰ ਸੀਟਾਂ ਚਾਹੀਦੀਆਂ। 40% ਦਾ ਮਤਲਬ ਤੁਸੀਂ ਸਮਝ ਲਓ ਵੀ ਘੱਟੋ ਘੱਟ 45 ਤੋਂ 50 ਸੀਟਾਂ ਉਹ ਚਾਹੇਗੀ, ਤੇ ਉਹ ਸੀਟਾਂ ਦੇਣੀਆਂ ਨਹੀਂ ਸ਼੍ਰੋਮਣੀ ਅਕਾਲੀ ਦਲ ਨੇ, ਕਿਉਂਕਿ ਫਿਰ ਉਹਨਾਂ ਦੀ ਜਿਹੜੀ ਹੈਜੀਮਨੀ ਉਹ ਟੁੱਟ ਜਾਣੀ ਹੈ, ਫਿਰ ਉਹਨਾਂ ਦਾ ਰਿਸ਼ਤਾ ਟੁੱਟ ਸਕਦਾ ਹੈ। ਹਾਲੇ ਸਾਲ ਅੱਧਾ ਸਾਲ ਇਹ ਰਿਸ਼ਤਾ ਇੱਦਾਂ ਰਿੜਕਿਆ ਜਾਏਗਾ, ਕਿਉਂਕਿ ਬੀਜੇਪੀ ਨੂੰ ਜਿੰਨੀ ਦੇਰ ਤੱਕ ਸਾਥੀ ਨਹੀਂ ਮਿਲਦੇ ਨਵੇਂ, ਉਨੀ ਦੇਰ ਤੱਕ ਰਿਸ਼ਤਾ ਤੋੜਨ ਦੇ ਹੱਕ 'ਚ ਨਹੀਂ ਹੋਏਗੀ ਬੀਜੇਪੀ ਦੀ ਹਾਈ ਕਮਾਨ। ਸਾਥੀ ਕਿਹੜੇ ਨਵੇਂ ਮਿਲ ਸਕਦੇ ਆ? ਅਡਵਾਨੀ ਸਾਹਿਬ ਗਏ ਸੀ, ਇੱਕ ਰਾਤ ਰਹਿ ਕੇ ਆਏ ਉੱਥੇ ਰਾਧਾ ਸਵਾਮੀ ਦੇ ਡੇਰੇ ਤੇ। ਜੀ ਜੀ, ਰਾਧਾ ਸਵਾਮੀ ਦੀ ਸਿੱਧੀ ਹਮਾਇਤ ਸ਼ਾਇਦ ਬੀਜੇਪੀ ਲੈਣਾ ਚਾਹੁੰਦੀ ਹੈ ਜੀ। ਜਿਹੜਾ ਡੇਰਾ ਸੱਚੇ ਸੌਦੇ ਵਾਲਾ ਉਹਨੇ ਹਰਿਆਣੇ ਤੋਂ ਹਮਾਇਤ ਕਰ ਦਿੱਤੀ, ਉਹ ਹਮਾਇਤ ਨੂੰ ਪੰਜਾਬ 'ਚ ਦੁਹਰਾਉਣਾ ਚਾਹੁੰਦੀ ਹੈ ਬੀਜੇਪੀ। ਜੇ ਪੰਜਾਬ ਦੇ ਵਿੱਚ ਵੀ ਉੱਪਰਲੀ ਹਮਾਇਤ ਕਰੀਏ ਉਹ ਸਾਧ ਜਿਹੜਾ ਸੱਚੇ ਸੌਦੇ ਵਾਲਾ, ਜੀ ਜੀ, ਤਾਂ ਬੀਜੇਪੀ ਜਿਹੜੀ ਆ ਮਾਲਵੇ 'ਚ ਮਜ਼ਬੂਤ ਹੁੰਦੀ ਹੈ, ਤੇ ਇਹ ਪੋਸੀਬਿਲਿਟੀ ਹੈ। ਦੂਜਾ ਜਿਹੜੇ ਸਿੱਖ ਹੈਗੇ ਆ ਵੱਖ ਵੱਖ ਪਾਰਟੀਆਂ ਦੇ, ਜਿਹੜੇ ਆਪੋ ਆਪਣੀ ਪਾਰਟੀ ਤੋਂ ਨਾਰਾਜ਼ ਹੈ, ਉਹਨਾਂ ਨੂੰ ਬੀਜੇਪੀ ਖਿੱਚਣ ਦਾ ਯਤਨ ਕਰੇਗੀ। ਮਿਸਾਲ ਦੇ ਤੌਰ ਤੇ ਜਗਮੀਤ ਬਰਾੜ ਹੈ ਜੀ, ਜਿਹਨੂੰ ਕੋਈ ਢੋਈ ਨਹੀਂ ਹੈ ਇਸ ਵੇਲੇ ਤੱਕ ਕਾਂਗਰਸ ਪਾਰਟੀ ਦੇ ਵਿੱਚ, ਕੁਝ ਹੋਰ ਲੋਕ ਵੀ ਹੋ ਸਕਦੇ ਆ। ਜੇ ਏਦਾਂ ਦਾ ਜਵਾਰ ਜਿਹਾ ਬਣਾ ਲਿਆ ਬੀਜੇਪੀ ਨੇ ਤੇ ਉਹਨੂੰ ਲੱਗਾ ਮੇਰੀ ਤਾਕਤ ਵੱਧ ਸਕਦੀ ਹੈ, ਆਮ ਆਦਮੀ ਪਾਰਟੀ ਚੋਂ ਵੀ ਕੁਝ ਲੋਕ ਨਿਰਾਸ਼ ਹੋ ਕੇ ਬੀਜੇਪੀ ਨਾਲ ਲਾ ਸਕਦੇ ਆ, ਤੇ ਲਾਜ਼ਮੀ ਤੌਰ ਦੇ ਉੱਤੇ ਬੀਜੇਪੀ ਫਿਰ ਇਕੱਲਿਆਂ ਲੜਨ ਨੂੰ ਪ੍ਰੈਫਰ ਕਰੇਗੀ। ਪਰ ਇਹਦੇ ਵਾਸਤੇ ਹਾਲੇ ਵਕਤ ਲੱਗੇਗਾ, ਟਾਈਮ ਲੱਗੇਗਾ। 2017 ਹਾਲੇ ਹੈਗੇ 2-2.5 ਸਾਲ, ਉਹਦੇ ਵਿੱਚ ਇਹ ਪ੍ਰੋਸੈਸ ਜਿਹੜਾ ਚੱਲੇਗਾ, ਉਸ ਤੋਂ ਬਾਅਦ ਹੀ ਬੀਜੇਪੀ ਕੋਈ ਫੈਸਲਾ ਕਰੇਗੀ। ਜੀ ਜੀ, ਬਿਲਕੁਲ। ਜੇ ਇਸ ਟਾਈਮ ਜੇ ਆਪਾਂ ਦੇਖਿਆ ਜਾਵੇ ਤਾਂ ਅਜੇ ਮੈਨੂੰ ਲੱਗਦਾ ਨਹੀਂ ਵੀ ਭਾਜਪਾ ਦੇ ਵਿੱਚ ਸ਼ਾਇਦ ਇੰਨਾ ਦਮ ਵੀ ਹੈਗਾ ਵੀ ਸ਼ਾਇਦ ਪਿੰਡਾਂ ਦੇ ਵਿੱਚ ਜਿਹੜੇ ਉਹ ਆਪਣੇ ਸਰਪੰਚ ਜਿਹੜੇ ਉਹ ਬਣਾ ਸਕਣ। MLA ਬਣਾਉਣੇ ਉਹਨਾਂ ਖੇਤਰਾਂ ਦੇ ਵਿੱਚ ਅਜੇ ਇਹਨਾਂ ਦੇ ਲਈ ਥੋੜ੍ਹਾ ਮੁਸ਼ਕਲ ਕੰਮ ਨਜ਼ਰ ਆਉਂਦਾ ਆ। ਅਤੇ ਅਗਲੀ ਜਿਹੜੀ ਆਪਾਂ ਹੁਣ ਗੱਲ ਕਰਦੇ ਹਾਂ ਵੀ ਬੀਜੇਪੀ ਜਿਹੜੀਆਂ ਜੀ ਪਹਿਲੋਂ ਉਹਨਾਂ ਨੇ ਲੋਕ ਸਭਾ ਦੇ ਵਿੱਚ ਵੱਡੀ ਜਿੱਤ ਪ੍ਰਾਪਤ ਕੀਤੀ, ਫਿਰ ਹੁਣ ਇਹਨਾਂ 2 ਸਟੇਟਾਂ ਦੇ ਵਿੱਚ ਵੱਡੀ ਜਿੱਤ ਇੱਕ ਹਿਸਾਬ ਦੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਇਸੇ ਚੀਜ਼ ਨੂੰ ਦੇਖਦੇ ਹੋਏ ਹੁਣ ਇਹ ਦਿੱਲੀ ਦੇ ਵਿੱਚ ਵੀ ਚੋਣਾਂ ਕਰਵਾ ਸਕਦੇ ਆ, ਜਾਂ ਅਜੇ ਵੀ ਕਿਤੇ ਨਾ ਕਿਤੇ ਉੱਥੇ ਜਿਹੜੇ ਆਮ ਆਦਮੀ ਪਾਰਟੀ ਜਾਂ ਕੇਜਰੀਵਾਲ ਇਫੈਕਟ ਆ ਜਿਹੜਾ ਉਸ ਤੋਂ ਉਹਨਾਂ ਨੂੰ ਡਰ ਹੈਗਾ? ਨਤੀਜੇ ਆਉਂਦਿਆਂ ਸਾਲ ਜਿਹੜਾ ਦਿੱਲੀ ਦੇ ਵਿੱਚ ਸਰਗਰਮੀਆਂ ਸ਼ੁਰੂ ਹੋ ਗਈਆਂ ਦੀਵਾਲੀ ਤੋਂ ਬਾਅਦ, ਜਦੋਂ ਮਹਾਰਾਸ਼ਟਰ ਤੇ ਹਰਿਆਣੇ ਸਰਕਾਰਾਂ ਬਣ ਜਾਣਗੀਆਂ, ਉਸ ਤੋਂ ਬਾਅਦ ਦਿੱਲੀ ਦੀ ਪੋਲੀਟਿਕਸ ਹੋਰ ਤੇਜ਼ ਹੋਏਗੀ ਜੀ। ਆਮ ਆਦਮੀ ਪਾਰਟੀ ਤੇ ਕਾਂਗਰਸ ਵਾਲੇ ਜਿਹੜੇ ਆ ਫੇਰ ਤੋਂ ਨੇੜੇ ਨੇੜੇ ਆਉਣ ਦੀ ਕੋਸ਼ਿਸ਼ ਕਰ ਰਹੇ ਆ ਬੀਜੇਪੀ ਨੂੰ ਰੋਕਣ ਲਈ ਜੀ। ਪਰ ਬੀਜੇਪੀ ਨੂੰ ਇਸ ਗੱਲ ਦਾ ਹੁਣ ਯਕੀਨ ਹੋ ਗਿਆ ਵੀ ਜੇ ਅੱਜ ਦਿੱਲੀ 'ਚ ਚੋਣਾਂ ਕਰਵਾ ਦਿੱਤੀਆਂ ਜਾਣ ਤੇ ਦਿੱਲੀ ਦੇ ਵਿੱਚ ਕੇਂਦਰੀ ਹਕੂਮਤ ਵੀ ਸਾਡੇ ਕੋਲ ਹੈ, ਨੇੜਲੇ ਸੂਬਿਆਂ 'ਚ ਵੀ ਸਾਡੀ ਹਕੂਮਤ ਹੈ, ਤੇ ਹਰਿਆਣੇ ਦੀਆਂ ਚੋਣਾਂ ਦੇ ਨਤੀਜੇ ਤੇ ਮਹਾਰਾਸ਼ਟਰ ਦੀਆਂ ਚੋਣਾਂ ਦੇ ਨਤੀਜੇ ਜਿਸ ਅੰਦਾਜ਼ 'ਚ ਆਏ ਆ ਉਹ ਸਾਰੀ ਚੀਜ਼ ਦੁਹਰਾ ਸਕਦੇ। ਦਿੱਲੀ 'ਚ ਅਸੀਂ ਇਕੱਲੇ ਤੌਰ ਤੇ ਬਹੁਮਤ ਹਾਸਲ ਕਰ ਸਕਦੇ ਹਾਂ। ਸੋ ਮੈਨੂੰ ਇਹ ਲੱਗਦਾ ਕਿ ਬੀਜੇਪੀ ਹੁਣ ਚੋਣਾਂ ਵੱਲ ਹੀ ਵਧੇਗੀ। ਬੀਜੇਪੀ ਤਾਜ਼ੀਆਂ ਚੋਣਾਂ ਕਰਵਾ ਕੇ ਪੂਰਨ ਬਹੁਮਤ ਲੈਣ ਦੇ ਯਕੀਨ ਦੇ ਨਾਲ ਫੇਰ ਤੋਂ ਜਿਹੜਾ ਹੈ ਦਿੱਲੀ ਦੇ ਲੋਕਾਂ ਕੋਲ ਜਾਣਾ ਚਾਹੇਗੀ, ਭਾਵੇਂ ਇਹਦੇ ਬਾਰੇ ਹਾਲੇ ਕਿਸੇ ਕਿਸਮ ਦੀ ਬਿਆਨਬਾਜ਼ੀ ਨਹੀਂ, ਪਰ ਸੰਭਾਵਨਾ ਬਹੁਤੀ ਹੁਣ ਇਹੀ ਲੱਗਦੀ ਹੈ ਕਿ ਜੋੜ ਤੋੜ ਦੀ ਪੋਲੀਟਿਕਸ ਦੀ ਥਾਂ ਦੇ ਉੱਤੇ ਡਾਇਰੈਕਟ ਲੋਕਾਂ ਕੋਲ ਜਾ ਕੇ ਪੂਰਨ ਫਤਵਾ ਲੈਣ ਦੀ ਕੋਸ਼ਿਸ਼ ਬੀਜੇਪੀ ਕਰੇਗੀ ਜੀ। ਤੇ ਅਗਲੀ ਜੇ ਆਪਾਂ ਗੱਲ ਕਰੀਏ, ਜਿੱਦਾਂ ਬੀਜੇਪੀ ਦਾ ਲਗਾਤਾਰ ਪੂਰੇ ਭਾਰਤ ਦੇ ਵਿੱਚ ਉਭਾਰ ਜਿਹੜਾ ਆਪਾਂ ਦੇਖਿਆ ਆ, ਖੇਤਰੀ ਪਾਰਟੀ ਕਿਸੇ ਟਾਈਮ ਦੇ ਇੱਕ ਬਹੁਤ ਵੱਡੀ ਸ਼ਕਤੀ ਜਿਹੜੀ ਦੇਖੀ ਜਾਂਦੀ ਸੀ, ਜਿੱਦਾਂ ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ ਵੀ, ਤੇ ਮਹਾਰਾਸ਼ਟਰ ਦੇ ਵਿੱਚ ਵੀ, ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਇੱਦਾਂ ਦੇ ਸੂਬੇ ਆ। ਅਤੇ ਹੁਣ ਕਿਤੇ ਨਾ ਕਿਤੇ ਇੱਦਾਂ ਲੱਗ ਰਿਹਾ ਵੀ ਇਹ ਜਿਹੜੀ ਖੇਤਰੀ ਪਾਰਟੀਆਂ ਦਾ ਜਿਹੜਾ ਇੱਕ ਯੁੱਗ ਆ ਉਸ ਨੂੰ ਚੁਣੌਤੀ ਮਿਲ ਰਹੀ ਆ, ਇੱਕ ਜਿਹੜੀ ਐਡੀ ਵੱਡੀ ਪਾਰਟੀ ਜਿਹੜੀ ਉੱਭਰ ਕੇ ਆ ਰਹੀ ਆ। ਨਹੀਂ, ਬਹੁਤ ਵਧੀਆ ਸਵਾਲ ਹੈ ਤੁਹਾਡਾ। ਇਹ ਮਸਲਾ ਇਹ ਹੈ ਵੀ
ਇਸ ਤਰ੍ਹਾਂ ਦਾ ਸਮਾਂ ਆ ਗਿਆ ਸੀ ਭਾਰਤ ਦੇ ਵਿੱਚ ਇਹਨਾਂ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ, ਜਦੋਂ ਇਹ ਲੱਗਣ ਲੱਗ ਪਿਆ ਸੀ ਵੀ ਖੇਤਰੀ ਪਾਰਟੀਆਂ ਦਾ ਜਿਹੜਾ ਉਭਾਰ ਹੈ ਉਹ ਇਸ ਵੱਡੇ ਪੱਧਰ ਤੇ ਫੈਲੇਗਾ। ਆਉਣ ਵਾਲੇ ਸਮੇਂ 'ਚ ਖੇਤਰੀ ਪਾਰਟੀਆਂ ਇੱਕ ਮਹਾਗਠਜੋੜ ਵੀ ਬਣਾ ਸਕਦੀਆਂ। ਹਾਲਾਤ ਇਹ ਬਣ ਸਕਦੇ ਆ ਕਿ ਕਾਂਗਰਸ ਪਾਰਟੀ ਜਿਹੜੀ ਨੈਸ਼ਨਲ ਪਾਰਟੀ ਹੈ ਤੇ ਬੀਜੇਪੀ ਜਿਹੜੀ ਨੈਸ਼ਨਲ ਪਾਰਟੀ ਹੈ, ਇਹ ਦੋਨੋਂ ਕੌਮੀ ਪਾਰਟੀਆਂ ਆਪਣੀ ਹੋਂਦ ਬਚਾਉਣ ਲਈ ਇਕੱਠੀਆਂ ਹੋ ਸਕਦੀਆਂ। ਏਦਾਂ ਦੀ ਕਿਆਸ ਲੱਗਣ ਲੱਗ ਪਏ ਸੀ ਭਾਰਤ ਦੇ ਵਿੱਚ। ਪੋਲੀਟੀਕਲ ਅਬਜ਼ਰਵਰ ਏਦਾਂ ਸੋਚਣ ਲੱਗ ਪਏ ਸੀ। ਪਰ ਇਹ ਲੋਕ ਸਭਾ ਦੀਆਂ ਚੋਣਾਂ ਨੇ ਉਹ ਸਾਰੇ ਸਮੀਕਰਨ ਜਿਹੜੇ ਉਲਟਾ ਦਿੱਤੇ ਆ। ਉਹਦੇ 'ਚ ਇਹ ਨਹੀਂ ਕਿ ਜਿਹੜੀਆਂ ਖੇਤਰੀ ਪਾਰਟੀਆਂ ਉਹਨਾਂ ਦਾ ਪ੍ਰਭਾਵ ਖਤਮ ਹੋ ਗਿਆ, ਪ੍ਰਭਾਵ ਉਹਨਾਂ ਦਾ ਹੈ। ਖੇਤਰੀ ਪਾਰਟੀਆਂ ਦੀ ਜਿਹੜੀ ਇੱਕੋ ਸੂਬੇ 'ਚ ਦੋ ਪਾਰਟੀਆਂ ਜਿਹੜੀਆਂ ਉਹਨਾਂ ਦੀ ਈਗੋ ਇੰਨੀ ਜ਼ਿਆਦਾ ਟਕਰਾ ਰਹੀ ਹੈ ਜੀ ਵੀ ਉਹ ਜਿਹੜੇ ਆਪ ਇਕੱਠੇ ਨਹੀਂ ਹੋ ਪਾ ਰਹੇ। ਜਿੱਦਾਂ ਹੁਣ ਬਿਹਾਰ ਆ, ਬਿਹਾਰ 'ਚ ਲਾਲੂ ਪ੍ਰਸਾਦ ਯਾਦਵ ਤੇ ਨਿਤੀਸ਼ ਕੁਮਾਰ ਉਹ ਦੋਨੋਂ ਆਪੋ ਆਪਣੀ ਪਾਰਟੀ ਚਲਾ ਰਹੇ ਆ ਤੇ ਕਾਂਗਰਸ ਤੇ ਬੀਜੇਪੀ ਦੇ ਖਿਲਾਫ ਇਹਨਾਂ ਦੋਨਾਂ ਨੇ ਜਿਹੜੇ ਕਦੇ ਇਕੱਠੇ ਹੁੰਦੇ ਸੀ ਉਹ ਜਦੋਂ ਇਕੱਲੇ ਇਕੱਲੇ ਹੋ ਗਏ ਤਾਂ ਲਾਜ਼ਮੀ ਤੌਰ ਦੇ ਉੱਤੇ ਉਹਨਾਂ ਦੀ ਸ਼ਕਤੀ ਘੱਟ ਗਈ। ਹੁਣ ਉਸ ਗੱਲ ਨੂੰ ਹੁਣ ਪਛਾਣਿਆ ਉਹਨਾਂ ਨੇ, ਜ਼ਿਮਨੀ ਚੋਣਾਂ 'ਚੋਂ ਇਕੱਠੇ ਹੋ ਕੇ ਲੜੇ ਆ ਜੀ। ਐਸੀ ਉੱਤਰ ਪ੍ਰਦੇਸ਼ ਦੇ ਵਿੱਚ BSP ਤੇ ਸਮਾਜਵਾਦੀ ਪਾਰਟੀ, ਜਿੱਥੇ ਸਪੇਸ ਇੱਕ ਖੇਤਰੀ ਪਾਰਟੀ ਦੀ ਉੱਥੇ ਦੋ ਖੇਤਰੀ ਪਾਰਟੀਆਂ ਤੇ ਜਿਹੜੀ ਕੌਮੀ ਪਾਰਟੀ ਜਿਹੜੀ ਅਗਰੈਸਿਵ ਤਰੀਕੇ ਨਾਲ ਕੰਮ ਕਰੇਗੀ ਉਹਦੀ ਸਪੇਸ ਆਪ ਹੀ ਬਚ ਗਈ ਜੀ। ਕਾਂਗਰਸ ਅਗਰੈਸਿਵ ਪੋਲਿਟਿਕਸ ਤੋਂ ਬੈਕਅਪ ਕਰ ਚੁੱਕੀ ਹੈ, ਬੀਜੇਪੀ ਅਗਰੈਸਿਵ ਪੋਲਿਟਿਕਸ ਕਰ ਰਹੀ ਹੈ। ਬੀਜੇਪੀ ਨੇ ਆਪਣੀ ਸਪੇਸ ਬਣਾ ਲਈ ਯੂਪੀ 'ਚ ਤੇ ਦੋ ਖੇਤਰੀ ਪਾਰਟੀਆਂ ਵੱਖਰੀਆਂ ਵੱਖਰੀਆਂ ਲੜ ਰਹੀ, ਉਹਨਾਂ ਦੀ ਸਪੇਸ ਖਤਮ ਹੋ ਗਈ ਜੀ। ਸੋ ਖੇਤਰੀ ਪਾਰਟੀਆਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਦੂਜੇ ਨੂੰ ਸਮਝ ਕੇ ਇੱਕ ਦੂਜੇ ਨਾਲ ਰਲੇਵਾਂ ਜਾਂ ਨੇੜਤਾ ਜਿਹੜੀ ਹੈ ਉਹੀ ਖੇਤਰੀ ਪਾਰਟੀਆਂ ਨੂੰ ਬਚਾਏਗੀ, ਨਹੀਂ ਤਾਂ ਖੇਤਰੀ ਪਾਰਟੀਆਂ ਵਾਸਤੇ ਸੰਕਟ ਦੀ ਸਥਿਤੀ ਹੈ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਜਿੱਦਾਂ ਹੁਣ ਤਿਉਹਾਰ ਆ, ਜਿਸ ਦੇ ਵਿੱਚ ਦੀਵਾਲੀ ਦਾ ਤਿਉਹਾਰ ਆ, ਜਿੱਥੇ ਕਿ ਬਹੁਤ ਸਾਰੀ ਆਤਿਸ਼ਬਾਜ਼ੀ ਜਿਹੜੀ ਆ ਹੁੰਦੀ ਆ। ਸੋ ਇੱਕ ਲੇਟੈਸਟ ਜਿਹੜੀ ਇਹ ਖਬਰ ਵੀ ਆਪਾਂ ਨੂੰ ਮਿਲ ਰਹੀ ਆ ਵੀ ਹਰ ਸਾਲ ਜਿੱਦਾਂ ਇੱਦਾਂ ਹੁੰਦਾ ਵੀ ਪਟਾਕਿਆਂ ਦੇ ਬਾਜ਼ਾਰ ਦੇ ਵਿੱਚ ਅੱਗ ਲੱਗ ਜਾਂਦੀ ਆ। ਇਸ ਵਾਰ ਫਿਰ ਫਰੀਦਾਬਾਦ ਤੋਂ ਇੱਦਾਂ ਦੀ ਜਿਹੜੀ ਇਹ ਦੁਖਾਂਤ ਭਰੀ ਜਿਹੜੀ ਖਬਰ ਆ ਰਹੀ ਆ। ਇੱਕ ਨਾਲ ਦੇ ਨਾਲ ਆਪਾਂ ਨੂੰ ਇਹ ਵੀ ਡਰ ਰਹਿੰਦਾ ਪ੍ਰਦੂਸ਼ਣ ਦਾ, ਪਰ ਫਿਰ ਵੀ ਜਿਹੜੇ ਪਟਾਕਿਆਂ ਦੀ ਵਿਕਰੀ ਤੇ ਇਹਨਾਂ ਦੇ ਜਿਹੜੇ ਚਲਾਉਣ ਦਾ ਉਹ ਕੰਮ ਉਸ ਦੇ ਉੱਤੇ ਠੱਲ ਨਹੀਂ ਪੈ ਰਹੀ। ਜਿਹੜਾ ਫਰੀਦਾਬਾਦ ਦਾ ਤੁਸੀਂ ਜ਼ਿਕਰ ਕੀਤਾ, 250 ਦੁਕਾਨਾਂ ਖਾਕ ਹੋ ਗਈਆਂ, 150 ਵਹੀਕਲ ਜਿਹੜੇ ਆ ਉਹ ਤਬਾਹ ਹੋ ਗਏ, 12 ਕਰੋੜ ਦਾ ਪਟਾਕਿਆਂ ਦੇ ਰੂਪ ਦੇ ਵਿੱਚ ਨੁਕਸਾਨ ਹੋ ਗਿਆ, 3 ਲੋਕ ਜ਼ਖਮੀ ਹੋ ਗਏ। ਇਸ ਸਵਾਲ ਅਸਲ 'ਚ ਹੋਰ ਤਰ੍ਹਾਂ ਮੈਨੂੰ ਲੱਗਦਾ ਵੀ ਸਾਡੀ ਸਰਕਾਰ ਜਿਹੜੀ ਆ ਹਰ ਮਾਮਲੇ ਦੇ ਉੱਤੇ ਜਿਹੜੀ ਆ ਆਪਣੇ ਇੱਕ ਜਨ ਚੇਤਨਾ ਮੁਹਿੰਮ ਚਲਾਉਣ ਦੇ ਡਰਾਮੇ ਕਰਦੀ ਹੈ, ਚਾਹੇ ਉਹ ਸੂਬਾਈ ਸਰਕਾਰਾਂ ਹੋਣ ਚਾਹੇ ਕੇਂਦਰ ਦੀਆਂ ਸਰਕਾਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵੱਛ ਮੁਹਿੰਮ, ਭਾਰਤ ਨੂੰ ਸਾਫ਼ ਸੁਥਰਾ ਕਰਨ ਦੀ ਮੁਹਿੰਮ ਚਲਾਈ। ਇੱਕ ਦਿਨ ਪ੍ਰਧਾਨ ਮੰਤਰੀ ਨੇ ਜਾ ਕੇ ਉੱਥੇ ਝਾੜੂ ਫੜ ਲਿਆ ਤਾਂ ਮਤਲਬ ਭਾਰਤ ਸਾਫ਼ ਨਹੀਂ ਹੋ ਗਿਆ, ਇਹ ਮਾਨਸਿਕਤਾ ਹੁੰਦੀ ਹੈ। ਦੂਸਰੀ ਗੱਲ, ਤੁਹਾਡੀ ਪੋਲਿਸੀ ਦੇ ਵਿੱਚ ਉਹ ਹੋਣਾ ਚਾਹੀਦਾ ਵੀ ਤੁਸੀਂ ਸਰਕਾਰੀ ਮਹਿਕਮੇ ਜਾਂ ਸਰਕਾਰ ਜਿਹਨਾਂ ਨੂੰ ਦੇਖ ਰਹੇ ਉਹਦੇ ਉੱਥੇ ਕੀ ਹੋ ਕੀ ਰਿਹਾ ਤੇ ਲੋਕਾਂ ਦੀ ਮਾਨਸਿਕਤਾ ਕਿੱਦਾਂ ਸਰਕਾਰ ਨੇ ਡਿਵੈਲਪ ਕਰਨੀ, ਉਹ ਤਾਂ ਕਰਦੀ ਨਹੀਂ। ਪਟਾਕਿਆਂ ਦੇ ਮਾਮਲੇ ਦੇ ਵਿੱਚ ਮਤਲਬ ਪ੍ਰਦੂਸ਼ਣ ਇੰਨਾ ਜ਼ਿਆਦਾ ਵੱਧ ਰਿਹਾ ਹੈ, ਜਦੋਂ ਖਾਸ ਤੌਰ ਤੇ ਆਵਾਜ਼ ਦਾ ਪ੍ਰਦੂਸ਼ਣ ਦੀਵਾਲੀ ਵਾਲੇ ਦਿਨ ਜਾਂ ਦੀਵਾਲੀ ਵਾਲੇ ਦਿਨ ਤੋਂ ਦੂਜੇ ਦਿਨ, ਤੇ ਨਾਲ ਹਵਾ ਦਾ ਪ੍ਰਦੂਸ਼ਣ ਜਿਹੜਾ ਆ ਤੇ ਕਿੰਨਾ ਜ਼ਿਆਦਾ ਤਬਾਹੀ ਮਚਾ ਰਹੇ ਅਸੀਂ ਵਾਤਾਵਰਨ ਨੂੰ। ਸਰਕਾਰ ਇਹਦੇ ਤੇ ਗੱਲਾਂ ਕਰਦੀ ਹੈ। ਜੇ ਸਰਕਾਰ ਦੀ ਪਾਲਿਸੀ ਦੇ ਵਿੱਚ ਹੋਵੇ ਤਾਂ ਫਿਰ ਇਹ ਪਟਾਕੇ ਜਿਹੜੇ ਆ ਇਹਨਾਂ ਤੇ ਪੂਰਨ ਪਾਬੰਦੀ ਲਾ ਕੇ ਜਿਹੜੀਆਂ ਫੈਕਟਰੀਆਂ ਉਹ ਕਿਉਂ ਨਹੀਂ ਸੀਲ ਕਰ ਦਿੱਤੀਆਂ ਜਾਂਦੀਆਂ ਵੀ ਕੋਈ ਪਟਾਕਾ ਦੇਸ਼ 'ਚ ਨਹੀਂ ਬਣੇਗਾ। ਇਹਦੀ ਲੋੜ ਕੀ ਹੈ ਜੀ? ਦੀਵਿਆਂ ਦਾ ਤਿਉਹਾਰ ਆ ਦੀਵਾਲੀ, ਦੀਪਮਾਲਾ ਹੀ ਕੀਤੀ ਜਾਂਦੀ ਹੈ ਨਾ, ਕਰ ਲਓ ਦੀਪਮਾਲਾ। ਅੱਜ ਕੱਲ੍ਹ ਤਾਂ ਕੰਪਿਊਟਰੀਕਰਨ ਹੋ ਗਿਆ ਹਰ ਚੀਜ਼ ਆ। ਜੇ ਤੁਸੀਂ ਆਵਾਜ਼ ਵੀ ਥੋੜ੍ਹੀ ਬਹੁਤ ਚਾਹੁੰਦੇ ਆ ਤੇ ਹਰ ਘਰ ਦੇ ਵਿੱਚ ਕੰਪਿਊਟਰ ਹੈ, ਤੁਸੀਂ ਉਹਦੇ ਵਿੱਚ ਤੁਸੀਂ ਆਪਣੇ ਸਪੀਕਰ ਲਾ ਕੇ ਜਿੰਨੇ ਮਰਜ਼ੀ ਤੁਸੀਂ ਪਟਾਕੇ ਦੀ ਆਵਾਜ਼ ਪੈਦਾ ਕਰ ਲਓ, ਧੂਏ ਦੇ ਪ੍ਰਦੂਸ਼ਣ ਤੋਂ ਤਾਂ ਬਚੋਗੇ ਨਾ। ਨਹੀਂ, ਕਿਉਂਕਿ ਜਿਹੜੀਆਂ ਵੱਡੀਆਂ ਫੈਕਟਰੀਆਂ ਤੇ ਜਿਹੜੇ ਜਾਲੀ ਪਟਾਕੇ ਬਣਦੇ ਆ, ਨਜਾਇਜ਼ ਧੰਦੇ ਦੇ ਰੂਪ ਦੇ ਵਿੱਚ ਬਹੁਤ ਕੁਝ ਹੈ। ਉਹ ਮਾਰਕੀਟ ਜਿਹੜੀ ਡਿਵੈਲਪ ਹੈ, ਹਜ਼ਾਰਾਂ ਕਰੋੜ ਰੁਪਏ ਦਾ ਮਾਮਲਾ, ਉਹਦੇ ਵਿੱਚੋਂ ਸਰਕਾਰਾਂ 'ਚ ਬੈਠੇ ਲੋਕਾਂ ਦੀ ਵੀ ਹਿੱਸਾ ਪੱਤੀ ਹੁੰਦੀ ਹੈ। ਇਸ ਕਰਕੇ ਉਹ ਨਹੀਂ ਕਰਨਾ। ਸ਼ਰਾਬ ਦੇ ਨੁਕਸਾਨ ਕਰਾਏ ਜਾਣਗੇ ਪਰ ਸ਼ਰਾਬ ਤੋਂ ਕੋਈ ਰੈਵਨਿਊ ਮਿਲਦਾ। ਇਸ ਕਰਕੇ ਸਕੂਲ ਹੋਵੇ ਨਾ ਹੋਵੇ
ਕਿਸੇ ਪਿੰਡ ਦੇ ਵਿੱਚ ਸ਼ਰਾਬ ਦੇ ਠੇਕੇ ਦੀ ਬ੍ਰਾਂਚ ਜ਼ਰੂਰ ਹੋਊਗੀ। ਜੀ ਜੀ, ਇਹ ਸਾਡੀਆਂ ਸਰਕਾਰ ਦੀਆਂ ਪਾਲਿਸੀ ਦਾ ਮੈਟਰ ਹੈ। ਅਸਲ ਦੇ ਵਿੱਚ ਸਰਕਾਰ ਆਈਵਾਸ਼ ਕਰਦੀ ਹੈ, ਗੱਲਾਂ ਕਰਦੀ ਹੈ, ਚਾਹੇ ਨਵੀਂ ਸਰਕਾਰ ਹੈ ਚਾਹੇ ਪੁਰਾਣੀਆਂ ਸਰਕਾਰਾਂ ਰਹੀਆਂ। ਹੁਣ ਵੀ ਇਹ ਵੱਡਾ ਇਸ਼ੂ ਹੈ ਦੀਵਾਲੀ ਵਾਲਾ ਜਿਹੜਾ ਤੁਸੀਂ ਚੁੱਕਿਆ, ਇਹਦੇ ਤੇ ਵੱਖਰੀ ਗੱਲ ਵੀ ਕੀਤੀ ਜਾ ਸਕਦੀ ਹੈ ਕਿਸੇ ਦਿਨ। ਤੇ ਅਲਟੀਮੇਟਲੀ ਸਰਕਾਰ ਦੀ ਪਾਲਿਸੀ ਦੇ ਵਿੱਚ ਇਹ ਚੀਜ਼ਾਂ ਹੈ ਨਹੀਂ। ਸਰਕਾਰ ਹੀ ਜੇ ਧਿਆਨ ਦੇਵੇ ਤਾਂ ਹੀ ਕੋਈ ਮਸਲੇ ਦਾ ਹੱਲ ਨਿਕਲ ਸਕਦਾ ਹੈ। ਜੀ ਬਹੁਤ ਬਹੁਤ ਜਿਹੜਾ ਧੰਨਵਾਦ ਕਰਦੇ ਹਾਂ ਤੁਸੀਂ ਸਾਡੇ ਨਾਲ ਜੁੜੇ ਸੁਸ਼ੀਲ ਜੀ। ਅੱਜ ਜਿਹੜੇ ਸਮੇਂ ਦੀ ਵੀ ਆਪਣੇ ਕੋਲ ਥੋੜ੍ਹੀ ਘਾਟ ਆ ਅਤੇ ਆਪਾਂ ਤੁਹਾਨੂੰ ਕਹਿੰਦੇ ਹਾਂ ਵੀ ਤੁਸੀਂ ਆਰਾਮ ਕਰੋ ਅਤੇ ਆਪਣੇ ਗਲੇ ਦਾ ਜਿਹੜਾ ਜੀ ਧਿਆਨ ਰੱਖੋ ਤਾਂ ਜੋ ਖਬਰਾਂ ਲਗਾਤਾਰ ਤੁਸੀਂ ਸਾਡੇ ਤੱਕ ਰੋਜ਼ਾਨਾ ਪਹੁੰਚਾਉਂਦੇ ਰਹੋ। ਅਤੇ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਅਦਾ ਕਰਦੇ ਹਾਂ। ਅਗਲੇ ਪ੍ਰੋਗਰਾਮ ਖਬਰ 'ਤੇ ਨਜ਼ਰ ਤੱਕ ਲਈ ਬਹੁਤ ਸ਼ੁਕਰੀਆ, ਧੰਨਵਾਦ ਅਤੇ ਸਤਿ ਸ਼੍ਰੀ ਅਕਾਲ। ਮਿਹਰਬਾਨੀ। ਤਾਂ ਸਰੋਤਿਓ, ਸੁਣ ਰਹੇ ਸੀ ਆਪਾਂ ਇਹ ਅੱਜ ਦਾ ਪ੍ਰੋਗਰਾਮ ਖਬਰ 'ਤੇ ਨਜ਼ਰ। ਇਹ ਇੱਥੇ ਹੀ ਹੁਣ ਸਮਾਪਤ ਹੁੰਦਾ ਹੈ। ਅਗਲੇ ਪ੍ਰੋਗਰਾਮ ਤੱਕ ਲਈ ਮੈਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਹੈ। ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਅਤੇ ਸੁਣਦੇ ਰਹੋ ਪੰਜਾਬੀ ਰੇਡੀਓ USA।